ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਯੂਬਾ ਸਿਟੀ ਦੇ 43ਵੇਂ ਮਹਾਨ ਨਗਰ ਕੀਰਤਨ ਦੇ ਬਾਰੇ ਤੇ ਉੱਥੋਂ ਜਿਹੜੇ ਆਪਾਂ ਸਾਰੀ ਸੰਗਤ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਤੇ ਮੁਬਾਰਕਬਾਦ ਦਿੰਦੇ ਹਾਂ ਕਿ ਨਗਰ ਕੀਰਤਨ ਤੁਹਾਡੇ ਸਾਰਿਆਂ ਦੀ ਹਿੱਸੇਦਾਰੀ ਕਰਕੇ ਸਾਰਿਆਂ ਪ੍ਰਬੰਧਕ ਕਮੇਟੀ ਦੇ ਅਥਾਹ ਯਤਨਾਂ ਸਦਕਾ ਔਰ ਸੰਗਤ ਦੇ ਬੇਮਿਸਾਲ ਸਹਿਯੋਗ ਕਰਕੇ ਜਿਹੜੇ ਇਹ ਨਗਰ ਕੀਰਤਨ ਨੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਬੜੇ ਸ਼ਾਨਾਮੱਤੇ ਢੰਗ ਦੇ ਨਾਲ ਸੰਪੂਰਨ ਹੋਏ ਨੇ। ਔਰ ਪੰਜਾਬੀ ਰੇਡੀਓ USA ਨੂੰ ਤੁਸੀਂ ਅਥਾਹ ਪਿਆਰ ਬਖਸ਼ਿਆ। ਪੰਜਾਬੀ ਰੇਡੀਓ USA ਦੇ ਤੁਸੀਂ ਬੂਥ ਤੇ ਆਏ, ਗੱਲਾਂ ਬਾਤਾਂ ਆਪਣੇ ਸਾਰਿਆਂ ਨੇ ਹੋਈਆਂ, ਤੁਹਾਡੇ ਸੁਝਾਅ ਸਲਾਹਾਂ ਸਿਰ ਮੱਥੇ ਨੇ। ਤੇ ਅੱਜ ਇਸੇ ਗੱਲਬਾਤ ਨੂੰ ਲੈ ਕੇ ਕਿਉਂਕਿ ਜਦੋਂ ਆਪਾਂ ਇੰਨੇ ਵੱਡੇ ਇਕੱਠਾਂ ਦੇ ਵਿੱਚ ਜਾਂਦੇ ਹਾਂ ਤਾਂ ਪੰਥਕ ਤੌਰ ਤੇ ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਹਾਲਾਤਾਂ ਨੂੰ ਲੈ ਕੇ, ਸਿਧਾਂਤਾਂ ਨੂੰ ਲੈ ਕੇ, ਤਾਂ ਉੱਥੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ। ਜਿੱਥੇ ਅਸੀਂ ਪੰਥਕ ਰਾਜਨੀਤੀ ਬਾਰੇ ਗੱਲਬਾਤ ਕਰਦੇ ਹਾਂ ਜਾਂ ਹੋਰ ਕਈ ਗੱਲਾਂ ਬਾਤਾਂ ਕਰਦੇ ਹਾਂ ਤੇ ਉੱਥੇ ਪਰਿਵਾਰਾਂ ਬਾਰੇ, ਇੱਕ ਦੂਜੇ ਦੇ ਦੁੱਖ ਸੁੱਖ ਬਾਰੇ, ਫਸਲਬਾੜੀ ਬਾਰੇ ਜਾਂ ਇੱਧਰ ਦੇ ਕਾਰੋਬਾਰਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਸੋ ਤੁਹਾਨੂੰ ਕੋਈ ਮਿੱਤਰ ਪਿਆਰਾ ਦੇਰ ਬਾਅਦ ਟੱਕਰਿਆ ਹੋਵੇ, ਮਿਲਿਆ ਹੋਵੇ, ਮੇਲ ਹੋਏ ਹੋਣ, ਜਾਂ ਪੰਜਾਬੀ ਰੇਡੀਓ USA ਦੇ ਬੂਥ ਤੇ ਆ ਕੇ ਕਿਵੇਂ ਲੱਗਿਆ, ਜਾਂ ਤੁਹਾਡੀ ਤਸਵੀਰ ਅਪਲੋਡ ਹੋ ਗਈ ਹੈ ਜਾਂ ਨਹੀਂ ਹੋਈ, ਇਸ ਬਾਬਤ ਵੀ ਸਾਨੂੰ ਦੱਸ ਸਕਦੇ ਹੋ। ਨਾਲ ਜੁੜਦੇ ਰਾਜਕਰਮੀਤ ਸਿੰਘ ਜੀ ਨੂੰ। ਰਾਜਕਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੇ ਸਵਾਗਤ ਹੈ ਤੇ ਮੁਬਾਰਕਾਂ ਤੁਹਾਨੂੰ ਜੀ। ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ ਤੇ ਧੰਨਵਾਦ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੇ ਸਾਰੇ ਹੀ ਸਾਡੇ ਸੁਣਨ ਵਾਲੇ ਤੇ ਦੇਖਣ ਵਾਲੇ ਪੰਜਾਬੀ ਰੇਡੀਓ USA ਦੇ ਸਰੋਤੇ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਸੋ 3-4 ਦਿਨ ਆਪਾਂ ਵੀ ਉੱਥੇ ਪੂਰੀ ਸੱਥ ਲਾ ਕੇ ਆਏ ਹਾਂ। ਬਿਲਕੁਲ ਸੱਥ ਲਾ ਕੇ ਸੋ ਇਹ ਤੁਸੀਂ ਫੀਡਬੈਕ ਦਿੱਤੀ, ਗੱਲਾਂ ਬਾਤਾਂ ਕੀਤੀਆਂ, ਤਸਵੀਰਾਂ ਖਿਚਾਈਆਂ। ਸੋ ਬਹੁਤ ਵਧੀਆ ਲੱਗਾ, ਚੰਗਾ ਲੱਗਾ। ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ 12ਵੇਂ ਸਾਲ ਵੀ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ। ਅੰਦਰ ਚੱਲ ਰਹੇ ਗੁਰਮਤਿ ਸਮਾਗਮਾਂ ਦੇ ਨਾਲ ਨਾਲ ਬਾਹਰ ਸੰਗਤਾਂ ਦੇ ਨਾਲ ਗੱਲਬਾਤ, ਸੇਵਾਦਾਰਾਂ ਦੇ ਨਾਲ ਗੱਲਬਾਤ, ਉਸ ਦੀ ਨਗਰ ਕੀਰਤਨ ਦੀ ਆਰੰਭਤਾ ਵੇਲੇ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਸੇਵਾ, ਉਸ ਦੀ ਲਾਈਵ ਕਵਰੇਜ, ਹਰ ਤਰ੍ਹਾਂ ਦੀ ਜਿਹੜੀ ਕਵਰੇਜ ਆ ਉਹ ਤੁਹਾਨੂੰ ਆਪਾਂ ਅੱਖੀ ਰੇਠਾ ਹਾਲ ਜਿਹੜਾ ਉਹ ਉੱਥੋਂ ਸੁਣਾਇਆ ਤੇ ਨਾਲ ਦੇ ਨਾਲ ਦਿਖਾਇਆ। ਤੇ ਤੁਸੀਂ ਪਿਆਰ ਬਖਸ਼ਦੇ ਹੋ, ਮਾਣ ਦਿੰਦੇ ਹੋ, ਸਤਿਕਾਰ ਕਰਦੇ ਹੋ, ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਧੰਨਵਾਦ ਆ। ਤੇ ਨਾਲੇ ਜਿਹੜੀ ਗੱਲ ਨੂੰ ਤੁਸੀਂ ਸੁਣਦੇ ਆ, ਸਮਝਦੇ ਆ ਤੇ ਉਸ ਚੀਜ਼ ਦਾ ਅਸੀਂ ਅਸਰ ਦੇਖਦੇ ਹਾਂ, ਉਸ ਚੀਜ਼ ਦੇ ਲਈ ਵੀ ਅਸੀਂ ਤੁਹਾਡੇ ਰਿਣੀ ਆ, ਧੰਨਵਾਦੀ ਆ ਕਿ ਤੁਸੀਂ ਸਾਡੇ ਕਹੇ ਹੋਏ ਬੋਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣ ਕੇ ਉਸ ਦੇ ਉੱਤੇ ਪਹਿਰਾ ਵੀ ਜਿਹੜਾ ਉਹ ਤੁਸੀਂ ਦਿੰਦੇ ਆ। ਅਸੀਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਸਾਰੇ ਵੱਧ ਤੋਂ ਵੱਧ ਆ ਕੇ ਮਿਲੋ, ਤਸਵੀਰ ਖਿਚਾ ਕੇ ਜਾਇਓ। ਸੋ ਤੁਸੀਂ ਉਸ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਤੇ ਉਸ ਚੀਜ਼ ਦੇ ਵਿੱਚ ਤੁਸੀਂ ਆ ਕੇ ਤਸਵੀਰਾਂ ਵੀ ਖਿਚਾਈਆਂ, ਸਾਰਾ ਕੁਝ ਜਿਹੜਾ ਉਹ ਕੀਤਾ, ਉਸ ਚੀਜ਼ ਦੇ ਲਈ ਅਸੀਂ ਧੰਨਵਾਦ। ਥੱਕ ਜਾਂਦਾ ਬੰਦਾ ਇਸ ਦੇ ਵਿੱਚ, ਕੋਈ ਦੋ ਰਾਵਾਂ ਨਹੀਂ, ਸਰੀਰਕ ਤੌਰ ਦੇ ਉੱਤੇ ਵੀ ਤੇ ਜਿਹੜਾ ਉਹ ਮੈਂਟਲੀ ਵੀ ਇਸ ਦੇ ਵਿੱਚ ਹੁੰਦਾ ਆ। ਪਰ ਬਲਿਹਾਰੇ ਆ ਅਸੀਂ ਸੇਵਾਦਾਰਾਂ ਦੇ, ਬਿਲਕੁਲ ਵੀ ਹਫਤਾ 2 ਹਫ਼ਤੇ 10 ਦਿਨ ਲਗਾਤਾਰ ਕੰਮ ਛੱਡ ਕੇ ਇਹਨਾਂ ਸੇਵਾਵਾਂ ਦੇ ਵਿੱਚ ਡਟੇ ਰਹਿੰਦੇ। ਸਾਡੀਆਂ ਭੈਣਾਂ, ਮਾਵਾਂ, ਧੀਆਂ, ਧਿਆਣੀਆਂ, ਸਾਡੇ ਵੀਰ ਭਰਾ, ਬਜ਼ੁਰਗ ਜਿਹੜੇ ਆ ਉਹ ਸਾਰੇ ਜਾਣੇ ਅਣਥੱਕ ਮਿਹਨਤ ਜਿਹੜੀ ਇਸ ਦੇ ਵਿੱਚ ਕਰਦੇ ਨੇ। ਇਸੇ ਕਰਕੇ ਸੇਵਾਦਾਰਾਂ ਦੀ ਕਵਰੇਜ ਪੂਰੀ ਕਰੀਦੀ ਹੈ। ਨਹੀਂ, ਇਹ ਜਿਹੜਾ ਇੱਕ ਏਰੀਏ ਦੇ ਵਿੱਚ, ਇੱਕ ਸ਼ਹਿਰ ਦੇ ਵਿੱਚ ਜਿਸ ਦੀ ਕੁਛ ਲੱਖ ਜਿਹੜੀ ਪਾਪੂਲੇਸ਼ਨ ਹੋਵੇ, ਉਹ 1-2 ਦਿਨਾਂ ਦੇ ਲਈ, 3 ਦਿਨਾਂ ਦੇ ਲਈ ਉਹਦੀ ਪਾਪੂਲੇਸ਼ਨ ਡਬਲ ਹੋ ਜਾਵੇ, ਬਿਲਕੁਲ ਟ੍ਰਿਪਲ ਹੋ ਜਾਵੇ ਪਾਪੂਲੇਸ਼ਨ, ਉਸਨੂੰ ਅਕਮੋਡੇਟ ਕਰਨਾ, ਇਕੱਠੀ ਹੋਵੇ, ਇੱਕ ਥਾਂ ਦੇ ਉੱਤੇ ਛੋਟੀ ਜਿਹੀ ਏਰੀਏ ਦੇ ਵਿੱਚ ਜਿਹੜੀ ਉਹ ਹੋਵੇ ਤੇ ਉਸਨੂੰ ਅਕਮੋਡੇਟ ਕਰਨਾ ਤੇ ਜੀ ਆਇਆਂ ਨੂੰ ਤੇ ਹੱਸ ਕੇ ਜਿਹੜਾ ਉਹ ਅਕਮੋਡੇਟ ਕਰਨਾ, ਉਹਨਾਂ ਨੂੰ ਜੀ ਆਇਆਂ ਨੂੰ ਆਖਣਾ, ਤੇ ਉਹ ਬੜਾ ਔਖਾ ਕੰਮ ਹੁੰਦਾ ਹੈ। ਪਰ 43 ਸਾਲਾਂ ਤੋਂ ਲਗਾਤਾਰ ਯੂਬਾ ਸਿਟੀ ਦੀ ਜਿਹੜੀ ਸੰਗਤ ਆ ਉਹ ਧੰਨਤਾਯੋਗ ਆ ਵੀ ਇਹਨਾਂ ਨੂੰ ਤਾਂ ਰਹਿੰਦੀ ਆ ਵੀ ਹਰ ਸਾਲ ਨਵੰਬਰ ਤੋਂ ਪਹਿਲਾ ਐਤਵਾਰ ਕਦੋਂ ਆਊਗਾ, ਕਦੋਂ ਇਹ ਨਗਰ ਕੀਰਤਨ ਸਜਾਏ ਜਾਣਗੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਧੀਆ ਢੰਗ ਦੇ ਨਾਲ ਹੋਣ। ਪ੍ਰਬੰਧਕਾਂ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ, ਨਾਲ ਸੇਵਾਦਾਰਾਂ ਨਾਲ ਮਿਲ ਕੇ ਇਸ ਦੇ ਵਿੱਚ ਸੇਵਾ ਦੇ ਵਿੱਚ ਜਿਹੜਾ ਆ ਉਹ ਯੋਗਦਾਨ ਪਾਇਆ।
ਕੁਛ ਆਪਾਂ ਨੂੰ ਸਾਹਮਣੇ ਸੇਵਾਦਾਰ ਦਿਸਦੇ ਨੇ, ਜੀ ਜੀ ਕੁਛ ਆਪਾਂ ਨੂੰ ਬਿਹਾਈਂਡ ਦਾ ਸੀਨ ਜਿਹੜੇ ਹੁੰਦੇ, ਜਿਹੜੇ ਦਿਸਦੇ ਨਹੀਂ। ਹਾਂਜੀ ਪਰ ਨਿਸ਼ਕਾਮ ਸੇਵਾ ਕਰਨ ਵਾਲੇ ਜਿੰਨੇ ਵੀ ਸੇਵਾਦਾਰ ਨੇ, ਸਾਡੀਆਂ ਭੈਣਾਂ ਆ, ਜੀ ਤੇ ਚਾਹੇ ਉਹ ਸਾਡੇ ਵੀਰ ਨੇ, ਜੀ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਉਹਨਾਂ ਦੀ ਬਦੌਲਤ ਜਿਹੜਾ ਆ ਇਹ ਸਾਰਾ ਕੁਝ ਹੋਇਆ। ਸੰਗਤ ਦਾ ਇਕੱਠ ਵੀ ਅੰਦਾਜ਼ੇ ਤੋਂ ਬਹੁਤ ਜ਼ਿਆਦਾ ਹੋ ਗਿਆ। ਹਾਂ, ਬਹੁਤ ਜ਼ਿਆਦਾ ਸੰਗਤ। ਅਮੂਮਨ ਸੰਗਤ ਦੇ ਨਾਲੋਂ ਮੈਂ ਕਹਿ ਸਕਦਾ ਵੀ ਜੀ। ਦੁੱਗਣੀ ਸੰਗਤ ਜੀ ਜੀ ਹੋਣ ਦੀਆਂ ਕਿਆਸ ਰਹੀਆਂ ਜਿੰਨੀਆਂ ਹੋਣਗੀਆਂ। ਹੂੰ ਮੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਦੇ ਕੁਝ ਆંકੜੇ ਸ਼ੈਰਿਫ ਡਿਪਾਰਟਮੈਂਟ ਜਾਂ ਜਿਹੜੇ ਵੀ ਡਿਪਾਰਟਮੈਂਟ ਇਸ ਦੀ ਗਿਣਤੀ ਮਿਣਤੀ ਕਰਦੇ ਨੇ ਉਹ ਦੱਸਣਗੇ। ਜੀ ਪਰ ਜਦੋਂ ਅਸੀਂ ਕਵਰੇਜ ਦੇ ਲਈ ਬਾਹਰ ਸੀਗੇ, ਇੰਨੇ ਦਿਨਾਂ ਦੇ ਲਈ ਉੱਥੇ ਬੂਥ ਦੇ ਉੱਤੇ ਸੀਗੇ, ਤਾਂ ਆਪਾਂ ਕਹਿ ਸਕਦੇ ਹਾਂ ਵੀ ਲਾਈਨ ਟੁੱਟਦੀ ਨਹੀਂ ਸੀ ਕਿਸੇ ਵੀ ਥਾਂ ਦੇ ਉੱਤੇ, ਜਿਹੜੀ ਉਹ ਤੁਸੀਂ ਚਲੇ ਜਾਓ। ਹਾਂਜੀ ਜਦੋਂ ਅੰਦਰ ਦਰਬਾਰ ਹਾਲ ਦੇ ਵਿੱਚ ਮੱਥਾ ਟੇਕਣ ਦੇ ਹਾਂਜੀ ਲਈ ਹਾਂਜੀ ਬਿਲਕੁਲ ਸੰਗਤਾਂ ਦੀ ਲਾਈਨ ਲਗਾਤਾਰ ਜਿਹੜੀ ਉੱਥੇ ਲੱਗੀ ਰਹੀ। 2-3 ਦਿਨ ਲਗਾਤਾਰ ਇਦਾਂ ਹੀ ਰਿਹਾ। ਜੀ ਜਿਹੜੇ ਲਾਂਗਰੀ ਸੀਗੇ ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਅਕਸਰ ਐਵਰੇਜ ਤੌਰ ਦੇ ਉੱਤੇ ਜਿਹੜੀਆਂ ਦੇਗਾਂ ਬਣਦੀਆਂ ਆ ਐਤਵਾਰ ਨੂੰ, ਜਦੋਂ ਸਭ ਤੋਂ ਜ਼ਿਆਦਾ ਭਰਵਾਂ ਇਕੱਠ ਹੁੰਦਾ ਆ, ਹਾਂਜੀ ਸੰਗਤ ਆਉਂਦੀ ਆ, ਜਿੰਨੀਆਂ ਦੇਗਾਂ ਉਸ ਪਹਿਲੇ ਪਹਿਲੇ ਨਗਰ ਕੀਰਤਨਾਂ ਦੇ ਵਿੱਚ ਇਕੱਲੇ ਐਤਵਾਰ ਨੂੰ ਲੱਗਦੀਆਂ ਸੀ, ਹਾਂਜੀ ਉਹ ਇਸ ਵਾਰ ਸ਼ਨੀਚਰਵਾਰ ਨੂੰ ਹੀ ਹੁੰਦੀਆਂ ਲੱਗ ਗਈਆਂ। ਦੇਖ ਸੰਗਤ ਉਸ ਦਿਨ ਹੀ ਨਗਰ ਕੀਰਤਨ ਜਿੰਨੀ ਜੀ, ਸੰਗਤ ਜੀ। ਸ਼ਨੀਚਰਵਾਰ ਹੀ ਸੀਗੀ। ਹਾਂਜੀ ਸੋ ਨਗਰ ਜਿਹੜੀ ਐਵਰੇਜ ਜਿਹੜੀ ਪਹਿਲੋਂ ਹੁੰਦੀ ਸੀ, ਪਰ ਇਸ ਵਾਰ 1.5-2 ਲੱਖ ਬੰਦਾ ਆਪਾਂ ਕਹਿ ਸਕਦੇ ਹਾਂ ਵੀ ਸੰਗਤੀ ਰੂਪ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਉਹ ਆਏ, ਤੇ ਉੱਥੇ ਉਹਨਾਂ ਨੇ ਗੁਰੂ ਘਰ ਦੇ ਦਰਸ਼ਨ ਕੀਤੇ, ਜੀ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕੀਤਾ। ਸਾਡੇ ਜਾਗਦੇ ਜਿਹੜੇ ਆ 10 ਗੁਰੂਆਂ ਦੀ ਜਿਹੜੀ ਜੋਤ ਆ ਬਿਲਕੁਲ, ਤੇ ਉਸ ਨੂੰ ਸਜਦਾ ਕੀਤਾ। ਉਹਨਾਂ ਨੂੰ ਹੀ, ਉਹਨਾਂ ਦੀ ਹੀ ਗੁਰਤਾ ਗੱਦੀ ਦੇ ਉਸ ਨੂੰ ਹੀ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਂਦਾ ਹੈ। ਸੋ ਇੱਕ ਚੀਜ਼, ਇਸ ਚੀਜ਼ ਦੇ ਲਈ ਇੱਕ ਵਾਰੀ ਬਹੁਤ ਬਹੁਤ ਸਭ ਨੂੰ ਵਧਾਈਆਂ। ਤੇ ਨਾਲ ਹੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਵੀ ਪ੍ਰਕਾਸ਼ ਪੁਰਬ ਨਾਲ ਹੀ ਇਹਨਾਂ ਦਿਨਾਂ 'ਚ ਹੀ ਆ, ਸੋ ਉਸ ਚੀਜ਼ ਦੀਆਂ ਵੀ ਬਹੁਤ ਬਹੁਤ ਵਧਾਈਆਂ। ਸੋ ਦੋਨਾਂ ਹੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਵਧੀਆ ਢੰਗ ਦੇ ਨਾਲ ਨਗਰ ਕੀਰਤਨ ਹੋ ਜਿਹੜਾ ਹੋਣੇ ਪੜਿਆ। ਜੀ ਬਿਲਕੁਲ। ਤੇ ਰਾਜਕਰਮਜੀਤ ਸਿੰਘ ਜੀ, ਉੱਥੇ ਪੰਜਾਬੀ ਰੇਡੀਓ USA ਨੂੰ ਚਾਹਣ ਵਾਲੇ ਵੀ ਬਹੁਤ ਸੰਗਤ, ਬਹੁਤ ਦਰਸ਼ਕ, ਬਹੁਤ ਸਰੋਤੇ ਆਏ ਸੀ, ਵੱਖ-ਵੱਖ ਹਿੱਸਿਆਂ ਤੋਂ ਆਏ, ਕੋਈ ਸਿਆਟਲ ਤੋਂ, ਕੋਈ ਕਿਤੋਂ, ਔਰ ਬੜੀ ਖੁਸ਼ੀ ਹੁੰਦੀ ਹੈ ਕਿ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ। ਅੰਤਰਰਾਸ਼ਟਰੀ ਇਵੈਂਟ ਸੀਗਾ ਜੀ। ਹਾਂਜੀ ਅੰਤਰਰਾਸ਼ਟਰੀ। ਮੈਨੂੰ ਆਪਣੇ ਬੂਥ ਦੇ ਉੱਤੇ ਕੋਈ ਗ੍ਰੀਸ ਤੋਂ ਆਇਆ ਸੀ, ਹਾਂਜੀ ਬਿਲਕੁਲ, ਕੋਈ ਕੈਨੇਡਾ ਤੋਂ ਤੇ ਆਮ ਹਾਂਜੀ ਜਿਹੜਾ ਫ੍ਰੈਜ਼ਨੋ ਤੋਂ ਜਾਂਦੇ, ਇੰਗਲੈਂਡ ਤੋਂ ਸੰਗਤ, ਇਟਲੀ ਤੋਂ ਹਾਂਜੀ। ਸੋ ਬਹੁਤ ਸੰਗਤਾਂ ਜਿਹੜੀਆਂ ਦੂਰੋਂ ਨੇੜਿਓਂ ਉੱਥੇ ਕੈਨੇਡਾ ਤਾਂ ਫਿਰ ਨਾਲ ਦਾ ਪਿੰਡ ਹੀ ਹੈ। ਹਾਂਜੀ ਬਿਲਕੁਲ। ਸੋ ਬਹੁਤ ਵਧੀਆ ਜਿਹੜਾ ਇਹ ਉੱਥੇ ਹੋਇਆ। ਸੇਵਾਦਾਰਾਂ ਨੇ ਖੂਬ ਸੇਵਾ ਉਹ ਕੀਤੀ। ਬਾਕੀ ਇਸ ਵਾਰ ਨਿਆਣਿਆਂ ਦੇ ਲਈ ਇਹਨਾਂ ਨੇ ਭਗੌੜਿਆਂ ਦਾ ਵੀ ਪ੍ਰਬੰਧ ਕੀਤਾ ਸੀਗਾ। ਕਿਸੇ ਨੂੰ ਚੀਜ਼ ਚੰਗੀ ਲੱਗੀ, ਕਿਸੇ ਨੂੰ ਮਾੜਾ ਲੱਗੀ, ਹੋ ਸਕਦੀ ਆ, ਪਰ ਠੀਕ ਆ, ਬੱਚੇ ਆ, ਬੱਚਿਆਂ ਦੇ ਲਈ ਇਹ ਜਿਹੜੀਆਂ ਖੇਡਾਂ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਈਵਨ ਕੁਝ ਅਡਲਟਸ ਦੇ ਲਈ, ਵੱਡਿਆਂ ਨਿਆਣਿਆਂ ਦੇ ਲਈ ਵੀ ਜਿਹੜੀਆਂ ਉੱਥੇ ਉਹ ਖੇਡਾਂ ਦਾ ਜਿਹੜਾ ਉਹ ਪ੍ਰਬੰਧ ਕਹਿ ਸਕਦੇ ਹੋ। ਤੇ ਪੰਜਾਬੀ ਜਿਹੜੇ ਆ ਉਹ ਜੇਬ ਦੇ ਬੜੇ ਖੁੱਲ੍ਹਦੇ ਨੇ, ਦਿਲ ਦੇ ਵੀ ਹੈ, ਜੇਬ ਦੇ ਵੀ ਹੈ। ਦੱਸਦੇ ਆ ਵੀ ਕਈ ਸਾਲ ਪਹਿਲਾਂ ਵੀ ਪੰਜਾਬੀਆਂ ਨੇ ਯੂਬਾ ਸਿਟੀ ਨਗਰ ਕੀਰਤਨ ਤੋਂ ਰਿਕਾਰਡ ਤੋੜ ਸ਼ਾਪਿੰਗ ਕੀਤੀ ਸੀ। ਹਰ ਸਾਲ ਰਿਕਾਰਡ ਤੋੜ। ਮੈਂ ਅੰਦਾਜ਼ਾ ਲਾਉਂਦਾ ਸੀਗਾ ਜੀ 350 ਤੋਂ ਵੱਧ ਬੂਥ ਉੱਥੇ ਸਟਾਲ ਸੀਗੇ ਵੇਚਣ ਵਾਲਿਆਂ ਦੇ। ਹਾਂਜੀ, ਜਿਹੜੀ ਸੁਪਰ ਮਾਰਕੀਟ ਹੀ ਕਹਿ ਸਕਦੇ ਆ ਵੀ, ਜਿਹੜੀ ਗੁਰੂ ਘਰ ਤੋਂ ਬਾਹਰ ਜਿਹੜੀ ਉੱਥੇ ਉਹਨਾਂ ਦੀ ਪਾਰਕਿੰਗ ਲਾਟ 'ਚ ਹਰ ਸਾਲ ਜਿਹੜੀ ਉਹ ਲੱਗਦੀ ਆ। ਹਾਂਜੀ, ਐਵਰੇਜ ਅੰਦਾਜ਼ਨ ਇਹਨਾਂ 3-4 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ $multi million ਸਪੈਂਡ ਬਿਲਕੁਲ ਕਰ ਗਏ। ਇਹ ਸਿਰਫ ਸ਼ਾਪਿੰਗ ਦੇ ਉੱਤੇ ਹਾਂਜੀ ਆਪਾਂ ਗੱਲ ਕਰ ਰਹੇ ਹਾਂ। ਯੂਬਾ ਸਿਟੀ ਦੀ ਇਕਨੋਮੀ ਨੂੰ ਏਡਾ ਵੱਡਾ ਇੰਜੈਕਸ਼ਨ ਜਿਹੜਾ ਲਾ ਜਾਂਦੇ ਆ ਕੀਰਤਨ ਦੇ ਨਾਲ, ਜਿਹੜਾ ਉਹ ਲੱਗਦਾ ਬਿਲਕੁਲ। ਸੇਲ ਟੈਕਸ ਉਹਨਾਂ ਨੂੰ ਕਿੰਨਾ ਐਡ ਹੁੰਦਾ, ਗੈਸ ਜਿਹੜੀ ਆ ਉਹਦੇ ਵਿੱਚ ਸੇਲ ਟੈਕਸ ਆ, ਚੀਜ਼ਾਂ ਖਰੀਦਦੇ ਆ ਲੋਕ, ਹੋਟਲ ਮੋਟਲ 에ਅਰਬੀਐਨਬੀ ਰੈਂਟ ਕਰਦੇ ਆ, ਉਹ ਸਾਰਾ ਕੁਝ ਹੁੰਦਾ। ਤੇ ਬਾਕੀ ਜਿਹੜੀ ਖਰੀਦੋ ਫਰੋਖਤ ਉੱਥੇ ਹੋ ਰਹੀ, 3 ਦਿਨਾਂ ਦੇ ਵਿੱਚ ਸਾਰਿਆਂ ਦੀਆਂ ਜੇਬਾਂ 'ਚ ਕੁਛ ਨਾ ਕੁਛ ਤਿਲ ਫੁੱਲ ਜਾਂਦਾ ਹੀ ਜਾਂਦਾ। ਇਹਦੇ ਵਿੱਚ ਜਿਹੜੀ ਕੋਈ ਦੋ ਰਾਵਾਂ ਨਹੀਂ ਆ। ਉੱਥੇ ਗੁਰੂ ਘਰ ਦੀ ਕੰਸਟਰਕਸ਼ਨ ਵੀ ਨਾਲ ਚੱਲ ਰਹੀ ਸੀ, ਸੰਗਤਾਂ ਨੇ ਉਸ ਦੇ ਵਿੱਚ ਵੀ ਜਿਹੜਾ ਖੁੱਲ੍ਹਦਲੀ ਦੇ ਨਾਲ ਯੋਗਦਾਨ ਜਿਹੜਾ ਉਹ ਪਾਇਆ। ਸੋ ਸਾਰਾ ਕੁਝ ਜਿਹੜਾ ਆਪਾਂ ਦੇਖਦੇ ਆ, ਮੈਂ ਤਾਂ ਕਹਿੰਦਾ ਵੀ $multi million ਜਿਹੜੇ ਆ
ਕਰਤੇ ਐਵਰੇਜ ਹਨ। ਜੇ ਲਾਈਏ, ਮਿਨੀਮਮ ਲਾਈਏ, ਤੇ ਮੈਂ ਕਹਿੰਦਾ ਵੀ 3 ਤੋਂ 4 ਮਿਲੀਅਨ ਡਾਲਰ ਹਾਂਜੀ। ਉੱਥੇ ਲੋਕ ਸਪੈਂਡ ਕਰਕੇ ਆਉਂਦੇ ਹੋਣੇ ਆ, ਕਿਉਂਕਿ ਬਿਲਕੁਲ। ਕੋਈ ਵੀ ਨਹੀਂ ਬੂਥ ਵਾਲਾ ਕਿਉਂਕਿ ਏਦਾਂ ਦਾ ਹੋਣਾ। ਇਹ ਦੇਖੋ, ਇਹ ਗੁਰੂ ਘਰ ਦਾ ਇੱਕ ਜਿਹੜਾ ਨਜ਼ਾਰਾ ਹੀ ਹੈ ਸੰਗਤ ਦਾ ਦੇਖਣ ਵਾਲਾ ਹੁੰਦਾ। ਸਵੇਰੇ ਲੋਕ ਕਾਰਾਂ ਚੋਂ ਨਿਕਲਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਬੈਗ ਹੁੰਦੇ ਨੇ, ਕਿਸੇ ਦੇ ਹੱਥ 'ਚ ਫਰੂਟ, ਕਿਸੇ ਦੇ ਹੱਥ 'ਚ ਦੁੱਧ, ਲੰਗਰਾਂ ਦੇ ਵਿੱਚ ਹਿੱਸਾ ਜੀ। ਪਾਉਣ ਦੇ ਲਈ। ਸ਼ਾਮ ਨੂੰ ਜਾਂਦੇ ਨੇ ਤਾਂ ਫਿਰ ਕਿਸੇ ਦੇ ਹੱਥ 'ਚ ਕੰਬਲ ਤੇ ਕਿਸੇ ਦੇ ਹੱਥ 'ਚ ਕੁਛ ਤੇ ਕਿਸੇ ਦੇ ਹੱਥ 'ਚ ਕੁਛ। ਕੰਬਲ ਵਾਲੇ ਤਾਂ ਭਾਈ ਲਿਆਂਦੇ ਕਿ ਦਿੰਦੇ ਆ ਉੱਥੇ। ਹਾਂ ਬਿਲਕੁਲ, ਕੰਬਲਾਂ ਵਾਲੇ। ਹਾਂਜੀ, ਠੰਡ ਦਾ ਆਗਾਜ਼ ਹੋ ਰਿਹਾ ਹੁੰਦਾ ਆ, ਹਾਂ ਬਿਲਕੁਲ। ਤੇ ਫਿਰ ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਪਹੁੰਚਦੀਆਂ ਉਹ ਫਿਰ ਕੰਬਲ ਜ਼ਰੂਰ ਉੱਥੋਂ ਲੈ ਕੇ ਜਾਂਦੇ ਹੀ ਜਾਂਦੇ ਆ। ਹਾਂਜੀ। ਕੋਈ ਗੱਦੇ ਲੈ ਜਾਂਦੇ ਆ, ਬਾਕੀ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਉਹ ਸੂਟਾਂ ਦੀ, ਹੋਰ ਚੀਜ਼ਾਂ ਦੀ ਖਰੀਦੋ ਫਰੋਖਤ, ਪੇਂਟਿੰਗਸ, ਕਰਮ ਸਿੰਘ ਹੁਣੀ ਜਿਹੜੇ ਉਹਨਾਂ ਦੇ ਉਹ ਵੀ ਪਹੁੰਚੇ ਸੀਗੇ। ਹੋਰ ਕਈ ਜਿਹੜੇ ਇਸ ਦੇ ਨਾਲ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਆ ਹਾਂਜੀ। ਉਹ ਤੁਹਾਨੂੰ ਉੱਥੋਂ ਮਿਲਦੀਆਂ ਆ। ਬਾਕੀ ਵੱਖ-ਵੱਖ ਟੀ-ਸ਼ਰਟਸ, ਅਪੈਰਲਸ, ਹੋਰ ਹਰ ਤਰ੍ਹਾਂ ਦੀ ਚੀਜ਼ ਤੁਸੀਂ ਜੋ ਸੋਚ ਸਕਦੇ ਆ ਉੱਥੇ ਆ। ਹਰਬਲ ਮੈਡੀਸਨ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਆ ਉੱਥੇ ਮਿਲ ਰਹੀ ਸੀ। ਇਸ ਵਾਰ ਮੈਂ ਇਹ ਵੀ ਦੇਖਿਆ ਵੀ ਉੱਥੇ ਜੇ ਕਿਸੇ ਨੇ ਸ਼੍ਰੀ ਸਾਹਿਬ ਤਿੱਖੀ ਕਰਵਾਉਣੀ ਆ ਜਾਂ ਕਿਰਪਾਨ ਤਿੱਖੀ ਕਰਾਉਣੀ ਆ, ਜਾਂ ਤੁਹਾਡੇ ਉਹ ਵੀ ਜਿਹੜੇ ਉੱਥੇ ਉਹਨਾਂ ਨੇ ਪੋਰਟੇਬਲ ਆਪਣਾ ਜਿਹੜਾ ਉਹ ਗ੍ਰਾਈਂਡਰ ਆ ਉੱਥੇ ਰੱਖਿਆ ਹੋਇਆ ਸੀਗਾ, ਉਹਦੇ ਵਿੱਚ ਜਿਹੜੇ ਉਹ ਕਰ ਰਹੇ ਸੀਗੇ। ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਪੰਜਾਬੀ ਰੇਡੀਓ USA ਨੇ ਹਰ ਤਰ੍ਹਾਂ ਦੀ ਕਵਰੇਜ ਕੀਤੀ। ਤੁਹਾਨੂੰ ਕਵਰੇਜ ਕਿੱਦਾਂ ਦੀ ਲੱਗੀ, ਮਿਲ ਕੇ ਕਿੱਦਾਂ ਲੱਗਾ, ਤੁਸੀਂ ਰਹਿਤ ਨਹੀਂ ਗਏ, ਤੁਹਾਨੂੰ ਕੀ ਜਿਹੜਾ ਸਾਰੀਆਂ ਚੀਜ਼ਾਂ ਦੇ ਵਿੱਚ ਚੰਗਾ ਲੱਗਾ, ਜੇ ਤੁਸੀਂ ਕੁਝ ਦੱਸਣਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ, ਵਿਚਾਰ ਸਾਂਝੇ ਕਰਨਾ ਚਾਹੁੰਦੇ ਆ, ਤਾਂ ਉਹ ਵੀ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਆ। ਨੰਬਰ 408272 408272 5200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ ਆ। 43 ਸਾਲ ਪਹਿਲਾਂ ਜਦੋਂ ਇਹਨਾਂ ਨਗਰ ਕੀਰਤਨਾਂ ਦੀ ਸ਼ੁਰੂਆਤ ਹੋਈ ਸੀ ਰਾਜ ਕਰਮਵੀਰ ਸਿੰਘ ਜੀ, ਉਦੋਂ ਸੰਗਤ ਬਹੁਤ ਘੱਟ ਗਿਣਤੀ ਦੇ ਵਿੱਚ ਸੀਗੀ, ਕਿਉਂਕਿ ਹੁਣ ਤਾਂ ਚਲੋ ਸੰਗਤ ਆਸੇ-ਪਾਸੇ ਵੀ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆ ਗਈ, ਦੂਰੋਂ ਨੇੜੋਂ ਵੀ ਲੋਕ ਪਹੁੰਚਣ ਲੱਗ ਪਏ, ਦੂਜੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਪਹੁੰਚਣ ਲੱਗ ਪਏ ਆ। 43 ਸਾਲ ਪਹਿਲਾਂ ਔਰ 43 ਸਾਲਾਂ ਬਾਅਦ ਇਹ ਹਰ ਪੱਖੋਂ ਜਿਹੜਾ ਨਗਰ ਕੀਰਤਨ ਆ ਉਹ ਇੱਕ ਤਰੀਕੇ ਨਾਲ ਰਿਕਾਰਡ ਤੋੜ ਹੀ ਹੁੰਦਾ ਗਿਆ। ਚਾਹੇ ਤੁਸੀਂ ਇਕੱਠ ਦੇ ਹਿਸਾਬ ਦੇ ਨਾਲ ਦੇਖ ਲਓ, ਚਾਹੇ ਉੱਥੋਂ ਦੀ ਇਕੋਨਮੀ ਦੇ ਵਿੱਚ ਬੂਸਟ ਦੇ ਹਿਸਾਬ ਨਾਲ ਦੇਖ ਲਓ, ਸੰਗਤ ਦੇ ਪਹੁੰਚਣ ਦੇ ਵਿੱਚ, ਪ੍ਰਬੰਧਾਂ ਦੇ ਵਿੱਚ, ਹਰ ਚੀਜ਼ ਦੇ ਵਿੱਚ ਰਿਕਾਰਡ, ਹਰ ਚੀਜ਼ ਦੇ ਵਿੱਚ ਰਿਕਾਰਡ, ਔਰ ਸੁਹਿਰਦਤਾ ਦਾ ਇੱਕ ਬਹੁਤ ਸ਼ਾਨਦਾਰ ਮਾਹੌਲ ਹੁੰਦਾ। ਜੀ ਜੀ ਬਿਲਕੁਲ ਪ੍ਰਵੀਨ ਸ਼ਰਮਾ ਜੀ, ਵੀ ਇਹ ਇੱਕ ਵਧੀਆ ਢੰਗ ਦੇ ਨਾਲ, ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਹੁੰਦੀ ਆ। ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਹੁੰਦਾ, ਜਿਸ ਦੇ ਵਿੱਚ ਸਭ ਤੋਂ ਵੱਧ ਸੰਗਤ ਜਿਹੜੀ ਉਹ ਹਿੱਸਾ ਲੈਂਦੀ ਆ, ਹਰ ਇੱਕ ਨੂੰ ਜਿਹੜੀ ਉਹ ਤਾਂਘ ਰਹਿੰਦੀ ਆ। ਗੱਲਾਂ ਕਰਦੇ ਸੀਗੇ ਕਈ ਪ੍ਰਵੀਨ, ਉਹਨਾਂ ਨੇ ਜਿਹੜੀਆਂ ਚੀਜ਼ਾਂ ਆ ਉਹ ਦੇਖੀਆਂ, ਉਹਨਾਂ ਨੂੰ ਕਦੀ ਫਤਿਹਗੜ੍ਹ ਸਾਹਿਬ ਦਾ ਜਿਹੜਾ ਜੋੜ ਮੇਲਾ, ਬਿਲਕੁਲ, ਹੋਲੇ ਮਹੱਲੇ ਦੇ ਜਿਹੜੇ ਆ ਉਹ ਮੇਲਾ ਆ, ਉਹ ਉਹਨਾਂ ਨੂੰ ਯਾਦ ਆਉਂਦਾ ਆ। ਮੁਕਤਸਰ ਦਾ ਮਾਘੀ ਦਾ ਜਿਹੜਾ ਆ ਉਹ ਮੇਲਾ ਜਿਹੜਾ ਉਹ ਉਹਨਾਂ ਨੂੰ ਯਾਦ ਆਉਂਦਾ ਆ। ਸੋ ਕਹਿੰਦੇ ਵੀ ਅਸੀਂ ਫਿਰ ਮਿਸ ਨਹੀਂ ਕਰਦੇ। ਕਈ ਸੇਵਾਦਾਰਾਂ ਨਾਲ ਜਦੋਂ ਗੱਲ ਕਰ ਰਹੇ ਸੀਗੇ, ਉਹ ਕਈਆਂ ਨੂੰ ਆਇਆਂ ਨੂੰ, ਕਈਆਂ ਨੂੰ ਕੁਛ ਮਹੀਨੇ ਹੋਏ ਸੀਗੇ ਤੇ ਕਈਆਂ ਨੂੰ 40 ਸਾਲ ਤੋਂ ਉੱਤੇ ਹੋ ਗਏ ਸੀਗੇ ਸੇਵਾ ਕਰਦੇ। ਸੋ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਸੰਗਤ ਮਿਲਦੀ ਆ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗ ਜਿਹੜੇ ਆ ਉਹ ਸਾਰੇ ਜਾਣੇ ਇਹਨਾਂ ਸੇਵਾਵਾਂ ਦੇ ਵਿੱਚ ਦਿਨ ਰਾਤ ਜਿਹੜਾ ਉਹ ਇੱਕ ਕਰ ਰਹੇ ਸੀਗੇ। ਇਹ ਤਾਂ ਆਪਾਂ ਪ੍ਰਵੀਨ ਇੱਕ ਖਰੀਦੋ ਫਰੋਖਤ ਦੀ ਗੱਲ ਕਰ ਰਹੇ ਸੀਗੇ। ਬਾਕੀ ਜਿਹੜੀ ਸ਼ਰਧਾ ਦੇ ਨਾਲ ਤੇ ਜਿਹੜੇ ਸੰਗਤਾਂ ਉੱਥੇ ਲੰਗਰ ਲਾਉਂਦੀਆਂ ਆ, ਅੰਦਰ ਤਾਂ ਜਿਹੜੇ ਹੁੰਦੇ ਹੀ ਹੁੰਦੇ ਆ, ਉਸ ਤੋਂ ਇਲਾਵਾ ਬਾਹਰ ਜਿੱਦਾਂ ਨਗਰ ਕੀਰਤਨ ਹੁੰਦਾ ਆ, ਬਾਹਰ ਕੋਈ ਛੱਲੀਆਂ ਦਾ, ਕੋਈ ਜੂਸ ਦਾ, ਬਦਾਮਾਂ ਵਾਲੇ ਦੁੱਧ ਦਾ, ਕਿਤੇ ਕੁਲਚੇ ਛੋਲੇ ਹੁੰਦੇ ਆ, ਕਿਤੇ ਕੁਛ ਹੁੰਦਾ ਆ। ਵੱਖ-ਵੱਖ ਗੁਰੂ ਘਰ ਦੀਆਂ ਕਮੇਟੀਆਂ ਵਿਸ਼ੇਸ਼ ਤੌਰ ਤੇ ਹਰ ਇੱਕ ਨੇ ਥਾਵਾਂ ਜਿਹੜੀਆਂ ਪੱਕੀਆਂ ਰੱਖੀਆਂ ਹੋਈਆਂ। ਗੰਨੇ ਦਾ ਰਸ ਨਿਕਲ ਰਿਹਾ ਹੁੰਦਾ, ਸਰੋਂ ਦਾ ਸਾਗ, ਮੱਕੀ ਦੀ ਰੋਟੀ, ਤਰ੍ਹਾਂ ਦੇ ਜਿਹੜੇ ਪਕਵਾਨ ਪਕੌੜੇ ਜਿਹੜੇ ਹੁੰਦੇ ਆ। ਸੋ ਇਹ ਚੰਗੀ ਜਿਹੜੀ ਇਹ ਗੱਲ ਆ। ਇੱਕ ਚੀਜ਼ ਮੈਂ ਦੇਖ ਰਿਹਾ ਸੀ ਉਦਾਂ ਇਸ ਵਾਰ ਵੀ ਸੰਗਤ ਚਲੋ ਇਸ ਚੀਜ਼ ਦੇ ਉੱਤੇ ਹੁਣ ਧਿਆਨ ਰੱਖਦੀ ਆ, ਵਧੀਆ ਲੱਗਦਾ ਆ ਵੀ ਪਲੇਟਾਂ ਦੇ ਵਿੱਚ ਓਨਾ ਹੀ ਪਵਾ ਰਹੇ ਸੀ ਜਿੰਨੀ ਕਿ ਜਿਹੜੀ ਚੀਜ਼ ਦੀ ਜ਼ਰੂਰਤ ਆ। ਹਾਂ, ਇਸ ਚੀਜ਼ ਦੇ ਹੋਣ ਦੇ ਬਾਵਜੂਦ ਵੀ ਥੋੜੀ ਬਹੁਤੀ ਵੇਸਟੇਜ ਹੋ ਜਾਂਦੀ ਹੈ, ਪਾਣੀ ਦੀ ਜ਼ਿਆਦਾ ਵੇਸਟੇਜ, ਕਿਉਂਕਿ ਬੋਤਲਾਂ ਵੱਡੀਆਂ ਹੁੰਦੀਆਂ ਤੇ ਉਹ ਜਦੋਂ ਖੋਲਿਆ ਇੱਕ ਵਾਰੀ ਘੁੱਟਾਂ ਦੋ ਪੀਤੀਆਂ ਰੱਖਤਾ,
ਫਿਰ ਚੇਤਾ ਪਾਉਣੀ, ਭੁੱਲ ਹਾਂ ਜਾਂਦਾ। ਫਿਰ ਚੇਤਾ ਭੁੱਲ ਜਾਂਦਾ, ਫਿਰ ਇਹ ਪਤਾ ਨਹੀਂ ਕਿਹਦੀ ਹੋਊਗੀ, ਵੀ ਮੇਰੀ ਹੈ ਮੇਰੀ ਕਿ ਉਹਦੀ ਹੈ ਕਿ ਪਰਵੀਨ ਦੀ ਫਲਾਣਾ, ਆ ਹਾਂ ਕਿ ਕਿਹਦੀ ਆ, ਹਾਂ। ਏਦਾਂ। ਹਾਂ ਪਾਣੀ ਹਾਂ। ਬਹੁਤ ਜ਼ਿਆਦਾ ਅਸੀਂ ਜੇ ਇਸ ਪਾਸੇ ਵੀ ਥੋੜਾ ਤੁਰੀਏ, ਕਿਉਂਕਿ ਪਾਣੀ ਦੇ ਜ਼ਰੂਰ। ਮਸਲੇ ਤੇ ਆਲਰੇਡੀ ਸਾਡੇ ਕੋਲੇ ਬਹੁਤ ਵੱਡਾ ਚੈਲੰਜ ਆਉਣ ਵਾਲੇ ਦਿਨਾਂ ਦੇ ਚੈਲੰਜ ਹੈਗਾ ਹਨਾ। ਹੀ ਆ ਜੀ, ਇਹ ਚੱਲ ਹੀ ਰਿਹਾ ਸੋ ਚੈਲੰਜ ਆ। ਹਾਂ, ਜਦੋਂ ਅਸੀਂ ਕਿਸਾਨਾਂ ਨੂੰ ਤਾਂ ਕਹੀ ਜਾਂਦੇ ਕਿ ਭਾਈ ਕੱਟ ਲਾ ਦਿਆਂਗੇ, ਮਹਿੰਗਾ ਕਰ ਦਿਆਂਗੇ, ਸਵਾਦਾਂ ਦੇ ਵਿੱਚ ਵੀ ਸੁਧਾਰ ਕਰਨਾ ਪੈਣਾ ਆ। ਤੇ ਵੱਡੀਆਂ ਮੈਂ ਕਾਫੀ ਆਪਾਂ ਦੇਖਿਆ ਉੱਥੇ ਬੋਤਲ ਇੱਕ ਵਾਰੀ ਖੋਲ ਕੇ ਵੱਡੀ, ਹੁਣ ਮੰਨ ਲਓ ਕੋਈ ਕੁਛ ਖਾਧਾ, ਮਿਰਚ ਲੱਗੀ ਤੇ ਮਾੜੀ ਜਿਹੀ ਘੁੱਟ ਭਰ ਲਈ, ਬਾਕੀ ਢੱਕਣ ਲਾ ਕੇ ਤੇ ਉੱਥੇ ਹੀ ਰੱਖਤਾ। ਵੇ ਕੋਈ ਮਿਲ ਜਾਣਾ ਤੁਹਾਨੂੰ, ਕਿਸੇ ਨੂੰ ਮਿਲ ਗਏ ਹਾਂਜੀ, ਤੇ ਉਹ ਹੱਥ ਮਿਲਾ ਲਿਆ, ਰੱਖਾਂ ਹੱਥ ਤੇ ਮਿਲਾ ਲਿਆ, ਉੱਥੇ ਰੱਖ ਦੇ, ਫਿਰ ਚੇਤਾ ਭੁੱਲ ਫਿਰ ਜਾਣਾ ਚੇਤਾ ਕਿੱਥੇ ਭੁੱਲ ਰੱਖੀ। ਜਾਂਦਾ। ਹਾਂਜੀ, ਸੋ ਛੋਟੀਆਂ ਬੋਤਲਾਂ ਹਾਂ ਇਹ ਜਿਹੜੇ ਸਾਡੇ ਵੀਰ ਲੰਗਰ ਵੀ ਲਾਉਂਦੇ ਨਾ ਪਾਣੀ ਦਾ, ਉਹ ਵੀ ਥੋੜਾ ਇਸ ਤੇ ਧਿਆਨ ਦੇ ਦੇਣ ਵੀ ਬੋਤਲਾਂ ਛੋਟੀਆਂ ਦਾ ਹੀ ਲਾ ਦੇਣ। ਇਹ ਏਦਾਂ ਵੀ ਹੁੰਦਾ ਪ੍ਰਵੀਨ, ਕਈ ਵਾਰੀ ਚਾਹੁੰਦੇ ਹੁੰਦੇ ਆ ਵੀ ਅਸੀਂ ਛੋਟੀਆਂ ਬੋਤਲਾਂ ਦਾ ਲਾਈਏ, ਹਾਂਜੀ, ਪਰ ਕਈ ਸਟਾਕ 'ਚ ਨਹੀਂ ਹੁੰਦੀ। ਨਹੀਂ ਹੁੰਦੀ, ਇਹ ਸਹੀ ਹੈ। ਇਹ ਆ ਨਾ, ਫਿਰ ਉਹ ਫਿਰ ਜਿੰਨੀ ਲੋੜ ਆ ਉਹ ਪੂਰੀਆਂ ਕਰਨੀ ਹੁੰਦੀ ਆ, ਹਾਂਜੀ, ਉਹ ਫਿਰ ਉਹ ਲਿਆਉਣੀ ਵੀ ਪੈਂਦੀ ਆ, ਕੋਈ ਸੰਗਤ ਦੀ ਜਿਹੜੀ ਉਹ ਡਿਮਾਂਡ ਦੇ ਹਿਸਾਬ ਦੇ ਨਾਲ ਹਾਂਜੀ, ਜੋ ਚਾਹੀਦਾ ਪਰ ਵੀ ਹੋਵੇ। ਤੇ ਹਾਂਜੀ ਠੰਡ ਹੋਣ ਕਰਕੇ ਇਸ ਵਾਰ ਪਾਣੀ ਦੀ ਖਪਤ ਘਟੀ ਵੀ, ਘਟੀ ਹੈ। ਹਾਂਜੀ, ਥੋੜੀ ਜਦੋਂ ਇਹ ਠੰਡ ਥੋੜਾ ਹੁੰਦੀ ਆ ਬਿਲਕੁਲ, ਫਿਰ ਹਾਂ ਚਾਹ ਦੀ ਵੱਧ ਜਾਂਦੀ ਆ, ਚਾਹ ਦੀ ਚਾਹ ਬਿਲਕੁਲ। ਕਾਫੀ ਦੀ ਉਹਦੀ ਜਿਹੜੀ ਉਹ ਵੱਧ ਜਾਂਦੀ ਆ, ਤੇ ਉਸ ਪਾਸੇ ਵੱਲ ਨੂੰ ਆ ਹਮ, ਬੜੇ ਆਪਣੇ ਦੂਰ ਨੇੜ ਦੇ ਪਿੰਡਾਂ ਹਾਂਜੀ, ਵਾਲੇ ਤੁਹਾਨੂੰ ਮਿਲਦੇ ਨੇ, ਬਹੁਤ ਹਾਂ ਚੰਗਾ ਲੱਗਦਾ ਬਹੁਤ ਹੈ। ਚੰਗਾ। ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਫਰੈਸਨੋ ਵਾਲੇ ਬਹੁਤ ਘੱਟ ਸੰਗਤ ਮਿਲਦੀ ਹੁੰਦੀ ਸੀ, ਉੱਥੇ ਘੱਟ ਜਾਂਦੇ ਸੀਗੇ, ਜੀ ਜੀ, ਪਰ ਹੁਣ ਉਹਨਾਂ ਦਾ ਰੁਝਾਨ ਜਿਹੜਾ ਉਧਰਲੇ ਪਾਸੇ ਵੀ ਜਾਣ ਦਾ ਜਿਹੜਾ ਵਧਿਆ, ਜੋ ਕਿ ਚੰਗੀ ਗੱਲ ਆ। ਇਹ ਜਿਹੜਾ ਯੂਬਾ ਸਿਟੀ ਦਾ ਕੋਈ ਵੀ ਨਗਰ ਕੀਰਤਨ ਹੋਵੇ, ਸਾਰਿਆਂ ਤੇ ਹੁੰਮ ਹਮਾ ਕੇ ਪਹੁੰਚਣਾ ਚਾਹੀਦਾ ਹੈ। ਹਾਂਜੀ ਹਾਂਜੀ, ਇਹ ਕੰਮ ਰੁਝੇਵੇਂ ਸਭ ਚੱਲਦੇ ਰਹਿਣ, ਚੱਲਦੇ ਹੀ ਰਹਿਣੇ ਆ, ਇਹ ਨਹੀਂ ਮੁੱਕਣੇ। ਇਹ ਤਾਂ ਮੌਕੇ ਹੁੰਦੇ ਆ ਹਾਂਜੀ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦੇ, ਦਰਸ਼ਨ ਦੀਦਾਰੇ ਸੇਵਾ ਕਰਨ ਦੇ। ਬਾਕੀ ਕੋਈ ਨਾ ਕੋਈ, ਕਈ ਤੁਹਾਨੂੰ ਸਕੇ ਸੰਬੰਧੀ ਰਿਸ਼ਤੇਦਾਰ ਵੀ ਦੋਸਤ ਮਿਲਦੇ ਮਿੱਤਰ ਬਹੁਤ ਮਿਲਦੇ ਨੇ, ਹਾਂਜੀ, ਪਿੰਡੂ ਮਿਲ ਜਾਂਦੇ ਨੇ ਜਿਨ੍ਹਾਂ ਨਾਲ ਕਦੀ ਟਾਕਰੇ ਨਹੀਂ ਹੋਏ ਹੁੰਦੇ, ਹਾਂਜੀ, ਮੁਲਾਕਾਤ ਹਾਂਜੀ। ਨਹੀਂ ਹੋਈ ਹੁੰਦੀ। ਸੋ ਇਹ ਬਹੁਤ ਚੰਗਾ ਲੱਗਦਾ ਹੈ। ਬੜੇ ਅਜਿਹੇ ਲੋਕ ਹੋਣੇ ਜਿਨ੍ਹਾਂ ਨੇ ਕਈਆਂ ਨੂੰ ਕਈ ਸਾਲ ਬਾਅਦ ਮਿਲੇ ਮਿਲਦੇ ਹੁੰਦੇ ਵੀ ਬਿਲਕੁਲ। ਉਹ ਲੈ ਬੱਲੇ ਇਸ ਵਾਰ ਤੁਹਾਡੇ ਨਾਲ ਮੁਲਾਕਾਤ ਜਿਹੜੀ ਉਹ ਹੋ ਗਈ ਇੱਥੇ, ਵੀ ਹਾਂਜੀ, ਕਿੱਦਾਂ ਆ, ਕੀ ਹਾਲ ਚਾਲ ਆ। ਹਾਂਜੀ, ਫਿਰ ਪਤਾ ਲੱਗਦਾ ਵੀ ਪਰਿਵਾਰ ਦੇ ਵਿੱਚ ਤਾਂ ਵਾਧਾ ਵੀ ਹੋ ਗਿਆ ਹੁੰਦਾ ਹੈ। ਹਾਂ ਬਿਲਕੁਲ, ਵੀ ਏਦਾਂ ਹੈ ਹਾਂ ਨਾ, ਵੀ ਉਹ ਕਿਸੇ ਦਾ ਵਿਆਹ ਹੋ ਗਿਆ, ਕਿਸੇ ਦੇ ਨਵਾਂ ਵਿਆਹ ਹੋ ਜੀ ਗਿਆ, ਆ ਕੋਈ ਗਿਆ। ਜਵਾਕ ਆ ਗਿਆ, ਕਿਸੇ ਦਾ ਹਾਂਜੀ, ਪਰਿਵਾਰ ਮੂਵ ਹੋ ਗਿਆ ਇੱਥੇ, ਹਾਂਜੀ ਕੋਈ ਬਿਲਕੁਲ। ਇੰਡੀਆ ਤੋਂ ਜਿਹੜੇ ਉਹ ਆ ਗਏ। ਸੋ ਇਹ ਬਹੁਤ ਵਧੀਆ ਫੀਡਬੈਕ ਦੀ ਜੇ ਆਪਾਂ ਗੱਲ ਕਰੀਏ, ਬਹੁਤ ਸੋਹਣੀ ਫੀਡਬੈਕ ਸਾਨੂੰ ਮਿਲੀ, ਹਾਂਜੀ, ਤੇ ਅਸੀਂ ਧੰਨਵਾਦੀ ਹਾਂ ਆਪਣੇ ਸਾਰੇ ਹੀ ਪ੍ਰਵੀਨ ਜੀ ਸਰੋਤਿਆਂ ਦੇ, ਦਰਸ਼ਕਾਂ ਦੇ, ਜਿਹੜੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਨੇ। ਜੀ, ਤੇ ਅਸੀਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਇਦਾਂ ਹੀ ਬਲ ਬਖਸ਼ੇ, ਜੀ ਜੀ, ਤੇ ਵਧੀਆ ਪ੍ਰੋਗਰਾਮ, ਸਹੀ ਜਾਣਕਾਰੀਆਂ ਤੁਹਾਡੇ ਤੱਕ ਜਿਹੜੀਆਂ ਉਹ ਆਪਾਂ ਹਮੇਸ਼ਾ ਇਦਾਂ ਹੀ ਪਹੁੰਚਾਉਂਦੇ ਰਹੀਏ। ਬਿਲਕੁਲ, ਪੰਜਾਬੀ ਰੇਡੀਓ USA ਦੇ ਬੂਥ ਤੇ ਤੁਸੀਂ ਇਸੇ ਤਰ੍ਹਾਂ ਹੀ ਆਉਂਦੇ ਰਹੋ, ਇਸੇ ਤਰ੍ਹਾਂ ਹੀ ਆਪਣੀਆਂ ਸਲਾਹਾਂ, ਆਪਣੇ ਸੁਝਾਅ ਸਾਨੂੰ ਦਿੰਦੇ ਰਹੋ, ਤੇ ਨਾਲ ਜਿਹੜੇ ਸੁਹਿਰਦ ਸੁਨੇਹੇ ਨੇ ਉਹ ਦੂਜੇ ਨਾਲ ਸਾਂਝੇ ਕਰਦੇ ਰਹੋ। ਜਿਵੇਂ ਆਪਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਨਗਰ ਕੀਰਤਨਾਂ ਤੇ, ਇਕੱਠਾਂ ਤੇ ਵੇਸਟੇਜ ਕਿਵੇਂ ਰੋਕੀਏ, ਉੱਥੇ ਜਿਹੜੇ ਕੁਛ ਵੀ ਆਪਾਂ ਖਿਲਾਰਦੇ ਹਾਂ ਤੇ ਉਹਨੂੰ ਕਿਵੇਂ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰੀਏ। ਸੋ ਇਹ ਬਹੁਤ ਚੰਗੀ ਗੱਲ ਹੈ। ਇਸ ਵਾਰ ਵੀ ਸੰਗਤ ਨੇ ਬਹੁਤ ਸਹਿਯੋਗ ਕੀਤਾ, ਬਹੁਤ ਜ਼ਿਆਦਾ। ਜਿੱਥੇ ਕਿਤੇ ਵੀ ਕੋਈ ਖਾਲੀ ਡਿਸਪੋਜ਼ੇਬਲ ਗਲਾਸ, ਕੱਪ, ਨੈਪਕਿਨ ਕੋਈ ਖਿਲ ਰਿਹਾ ਪਿਆ ਸੀ, ਤਾਂ ਬਹੁਤ ਸੰਗਤਾਂ ਵੇਖੀਆਂ ਜਿਨ੍ਹਾਂ ਨੇ ਆਪ ਚੱਕ ਕੇ ਉਹਨੂੰ ਟਰੈਸ਼ ਬੈਗ ਦੇ ਵਿੱਚ ਪਾਇਆ, ਔਰ ਇਹ ਬਹੁਤ ਚੰਗੀ ਗੱਲ ਆ। ਦੂਜੀ ਗੱਲ, ਸੇਵਾਦਾਰ ਭਰਾ, ਉਹਨਾਂ ਦੀ ਤਾਂ ਅਣਥੱਕ ਮਿਹਨਤ ਆ। ਸਵੇਰੇ 3 ਵਜੇ, 2:30 ਵਜੇ, 4 ਵਜੇ ਤੋਂ ਲੱਗ ਕੇ ਤੇ ਸ਼ਾਮ ਨੂੰ 11 ਵਜੇ ਤੱਕ ਕੋਈ ਮੱਥੇ ਤੇ ਤਿਉੜੀ ਨਹੀਂ, ਇਸੇ ਤਰ੍ਹਾਂ ਹੀ ਖੜੀ ਲੱਤ ਸਾਰਿਆਂ ਦੀ ਸੇਵਾ ਕਰਨੀ, ਵਰਤਾਉਂਦੇ ਰਹਿਣਾ, ਜਕਾਰੇ ਛੱਡਦੇ ਰਹਿਣਾ, ਤੇ ਚੜ੍ਹਦੀ ਕਲਾ ਦੇ ਸੰਕੇਤ ਦਿੰਦੇ ਰਹਿਣਾ। ਉਹਨਾਂ ਦੀ ਵੀ ਅਣਥੱਕ ਮਿਹਨਤ ਹੈ। ਸੋ ਸੰਗਤਾਂ ਸਹਿਯੋਗ ਕਰਦੀਆਂ ਨੇ, ਲਾਈਨਾਂ ਲਗਾ ਕੇ ਬੜੇ ਅਦਬ ਤੇ ਬੜੇ ਸਤਿਕਾਰ ਦੇ ਨਾਲ ਲੰਗਰ ਛਕਦੀਆਂ ਨੇ। ਜਿਹੜੇ ਵੇਸਟੇਜ ਨਹੀਂ ਕਰਦੇ ਉਹਨਾਂ ਨੂੰ ਸਲੂਟ ਹੈ। ਪ੍ਰਬੰਧਕ ਵੀਰਾਂ ਨੂੰ ਵੀ ਜਿਹੜਾ ਉਹਨਾਂ ਨੂੰ ਵੀ ਸਲੂਟ ਹੈ, ਉਹਨਾਂ ਨੂੰ ਵੀ ਸਲਾਮ ਹੈ ਕਿ ਉਹ ਲਗਾਤਾਰ ਤਤਪਰ ਰਹਿੰਦੇ ਨੇ ਕਿ ਸੰਗਤ ਨੂੰ ਕੋਈ ਤੰਗੀ ਪੇਸ਼ੀ ਨਾ ਆਵੇ। ਇਸੇ ਤਰ੍ਹਾਂ ਸੋ ਇਹ ਸਾਰਿਆਂ ਦਾ ਇੱਕ ਬਹੁਤ ਵੱਡਾ, ਸਾਰਿਆਂ ਦੀ ਜ਼ਿੰਮੇਵਾਰੀ ਦੀ ਭਾਵਨਾ ਦੇ ਨਾਲ ਹੀ ਇੰਨੇ ਵੱਡੇ ਕਾਰਜ ਸਿਰੇ ਚੜ੍ਹਦੇ। ਰਾਜਕਨਵੀਰ ਸਿੰਘ, ਬਿਲਕੁਲ ਜੀ, ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ, ਕੋਈ ਵੀ ਪ੍ਰੋਗਰਾਮ ਹੋਵੇ ਤਾਂ ਕਿੰਨਾ ਫਿਕਰ ਬਹੁਤ ਜ਼ਿਆਦਾ। ਇੱਥੇ ਲੱਖਾਂ ਬੜਾ ਲੋਕਾਂ ਲਿਮਟਡ ਨੂੰ, ਜਿਹਾ ਹੁੰਦਾ, ਉਹ 2 ਦਿਨ ਦੀ ਲਈ ਹੁੰਦਾ, 3 ਦਿਨ ਦੇ ਲਈ ਹੁੰਦਾ, ਲੱਖਾਂ ਲੋਕਾਂ ਨੂੰ ਅਟੈਂਡ ਕਰਨਾ। ਹਾਂਜੀ, ਵੱਖ-ਵੱਖ ਜਥਿਆਂ ਨੂੰ ਜਿਹੜਾ ਆ ਉਹਦੇ ਨਾਲ ਸੰਪਰਕ 'ਚ ਬਣਾ ਕੇ ਸਾਰਿਆਂ ਨੂੰ ਟਾਈਮ ਵੀ ਦੇਣਾ ਜੀ, ਪੰਥਕ ਤਕਰੀਰਾਂ ਹੋਣੀਆਂ, ਵੱਖ-ਵੱਖ ਬੁਲਾਰੇ ਆਉਣੇ, ਹਾਂਜੀ ਖੁਸ਼ ਕਰਨਾ ਸਾਰਿਆਂ ਨੂੰ ਨਾਮੁਮਕਿਨ, ਪਰ ਹਰ ਇੱਕ ਨੂੰ ਮੌਕਾ ਜਿਹੜਾ ਉਹ ਸਟੇਜ ਤੋਂ ਜਿਹੜਾ ਉਹ ਮਿਲਣਾ, ਉਹ ਗੱਲਾਂ ਜਿਹੜੀਆਂ ਉੱਥੇ ਹੋਣੀਆਂ ਚੰਗੀਆਂ ਲੱਗਦੀਆਂ। ਕੁਝ ਕਾਲਰ ਆਪਣੇ ਨਾਲ ਜੁੜੇ ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਮਨਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਨਦੀਪ ਜੀ,
ਹਾਂ ਲਾਈਨ ਉਹ ਡ੍ਰੌਪ ਕਰ ਗਏ ਨੇ ਹਾਂਜੀ ਤੇ ਉੱਦਾਂ ਦੱਸ ਰਹੇ ਸੀ ਕਿ ਕਾਲ ਚੱਕਦੇ ਸਾਰ ਹੀ ਹਮ, ਵੀ ਤੁਹਾਨੂੰ ਮਿਲੇ ਸੀਗੇ, ਬਹੁਤ ਚੰਗਾ ਜਿਹੜਾ ਉਹ ਜੀ ਲੱਗਾ, ਸੋ ਜੀ ਥੈਂਕ ਯੂ। ਤੇ ਕਈ ਵਾਰੀ ਨਾ ਆਪਾਂ ਸੋਚਦੇ ਹੁੰਦੇ ਆ, ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੀ ਆਡੀਅנס ਕਿੱਦਾਂ ਦੀ ਆ, ਹਾਂਜੀ ਸੁਣਨ ਵਾਲੇ ਕਿੱਦਾਂ ਦੇ ਆ, ਹਾਂਜੀ ਕਿਵੇਂ ਆ। ਸਾਨੂੰ ਬਹੁਤ ਚੰਗਾ ਲੱਗਾ ਵੀ ਕਿਹੜੀ ਉਮਰ ਵਰਗ ਚੋਂ ਆ। ਆਪਾਂ ਦੇਖਿਆ ਵੀ ਛੋਟੇ ਬੱਚਿਆਂ ਤੋਂ ਲੈ ਕੇ ਹਾਂਜੀ ਹਾਂਜੀ ਬਿਲਕੁਲ ਇੱਥੋਂ ਤੱਕ ਵੀ ਆਪਣੇ ਨੂੰ ਪਰਿਵਾਰ ਮਿਲੇ ਜਿਹੜੇ ਉਹ ਦੱਸਦੇ, ਕਹਿੰਦੇ ਵੀ 2-2.5 ਸਾਲ ਦਾ ਉਹਨਾਂ ਦਾ ਬੱਚਾ ਆ, ਹੂੰ ਉਹ ਪਛਾਣ ਲੈਂਦੇ ਆ। ਅੱਛਾ ਹਾਂ ਵਾਹ ਵੀ ਵਾਹ ਕੀ YouTube ਬਾਤ Facebook ਦੇ ਉੱਤੇ ਆ, ਕਿਉਂਕਿ ਉਹ ਅਕਸਰ ਦੇਖਦੇ ਆ ਤੇ ਉਹ ਪਛਾਣ ਲੈਂਦੇ ਆ, ਤੇ ਕਹਿੰਦੇ ਉਹ ਲੰਘਦੇ ਸੀ ਤੇ ਉਹਨਾਂ ਨੇ ਪਛਾਣ ਕੇ ਉਂਗਲ ਕਰਕੇ ਦੱਸਿਆ ਵੀ ਉਹ ਨੇ, ਹਾਂਜੀ ਵੀ ਹਾਂਜੀ ਉਧਰਲੇ ਪਾਸੇ ਨੂੰ ਆਏ। ਤੇ ਫਿਰ ਆਪਣੇ ਕੋਲ 80-80 90-90 ਸਾਲ ਦੇ ਬਜ਼ੁਰਗ ਬਜ਼ੁਰਗ ਆ ਵੀ ਤਾਂ। ਆਏ ਬਿਲਕੁਲ ਸੋ ਉਹ ਇਨ ਬਿਟਵੀਨ ਬਹੁਤ ਸਾਰਾ ਜਿਹੜਾ ਯੰਗਸਟਰ ਆ, ਨੌਜਵਾਨ ਆ, ਹਾਂਜੀ ਉਹ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਨਾਲ ਜੁੜਿਆ ਹੋਇਆ ਹੈ। ਸੋ ਅਸੀਂ ਉਸ ਦੇ ਲਈ ਧੰਨਵਾਦੀ ਹਾਂ, ਤੇ ਸਾਡੀ ਕੋਸ਼ਿਸ਼ ਇਹੀ ਆ ਜੀ ਵੀ ਉਹਨਾਂ ਨੂੰ ਉਹ ਵਧੀਆ ਤੋਂ ਵਧੀਆ ਜਿਹੜੇ ਪ੍ਰੋਗਰਾਮ ਆ ਉਹ ਪੇਸ਼ ਕੀਤੇ ਜਾਣ, ਤੇ ਤਾਂ ਜੋ ਉਹ ਇਦਾਂ ਹੀ ਸਾਡੇ ਨਾਲ ਜੁੜੇ ਵੀ ਰਹਿਣ, ਤੇ ਅੱਗੇ ਤੋਂ ਅੱਗੇ ਜਿਹੜਾ ਇਸ ਨੂੰ ਐਡ ਕਰਨ, ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜਾ ਇਸ ਦੇ ਵਿੱਚ ਪੰਜਾਬੀ ਰੇਡੀਓ USA ਦੇ ਪਰਿਵਾਰ ਦੇ ਨਾਲ ਜਿਹੜਾ ਜੋੜਨ ਬਿਲਕੁਲ ਬਿਲਕੁਲ ਜੀ। ਸੋ ਇਸੇ ਤਰ੍ਹਾਂ ਹੀ ਤੁਹਾਡੇ ਸਹਿਯੋਗ ਦੀ, ਤੁਹਾਡੇ ਤੋਂ ਆਸ ਦੀ ਉਮੀਦ ਅਸੀਂ ਰੱਖਦੇ ਹਾਂ। ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ। ਔਰ ਦੂਜੀ ਗੱਲ ਇਹ ਹੈ ਕਿ ਬਥੇਰੀ ਵਾਰ ਇਹ ਹੁੰਦਾ ਰਾਜਕਰਮੀ ਸਿੰਘ ਜੀ ਕਿ ਕਈ ਸਰੋਤੇ ਸੰਗਦੇ ਵੀ ਹੁੰਦੇ ਆ, ਜਦੋਂ ਲੰਗਰ ਛਕਣ ਜਾਈਦਾ ਜਾਂ ਕਿਤੋਂ ਪਾਣੀ ਪੀਣ ਜਾਈਦਾ, ਤੇ ਉਹ ਕਹਿੰਦੇ ਉਹ ਆ ਕੇ ਰੇਡੀਓ ਵਾਲੇ ਉਂਗਲਾਂ ਕਰੀ ਜਾਣਗੇ, ਪਰ ਕੋਲੇ ਨਹੀਂ ਆਉਂਦੇ, ਗੱਲ ਨਹੀਂ ਕਰਦੇ। ਸੋ ਇਹ ਵੀ ਦੇਖਿਆ, ਕੈਮਰੇ ਤੇ ਕਈ ਫੋਟੋ ਖਿਚਵਾਉਣ ਤੋਂ ਵੀ ਸੰਗਦੇ ਆ। ਚਲੋ ਇਹ ਤੁਹਾਡਾ ਸੁਭਾਅ ਦਾ ਹਿੱਸਾ ਹੁੰਦਾ ਹਾਂਜੀ ਹਾਂਜੀ ਮੈਨੂੰ ਪਰ ਚੰਗਾ ਲੱਗਦਾ ਦੂਰੋਂ ਨੇੜੇ ਜਦੋਂ ਦੇਖਿਆ, ਉਹ ਦੇਖੋ ਜਿੱਦਾਂ ਤੁਸੀਂ ਕਿਹਾ ਵੀ ਉਹ ਹਾਂਜੀ ਜਾਂਦੇ ਆ, ਤੇ ਫਿਰ ਕਈ ਵਾਰੀ ਮਿਲਦੇ ਨੇ, ਕਿ ਮਿਲਦੇ ਗੱਡੀ ਪਾ ਨੇ ਕੇ ਮਿਲਦੇ, ਬਹੁਤ ਪਿਆਰ ਦੇ ਨਾਲ ਜਿਹੜਾ ਹਾਂਜੀ ਉਹ ਹਾਂਜੀ ਮਿਲਦੇ ਆ, ਤੇ ਐਪਰੀਸ਼ੀਏਟ ਕਰਦੇ ਆ, ਧੰਨਵਾਦ ਹਾਂਜੀ ਕਰਦੇ ਆ ਵੀ ਜਿਹੜੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਰਹੇ ਆ। ਹੂੰ ਬਸ ਇਹੀ ਆਸ਼ੀਰਵਾਦ ਦੀ ਜਿਹੜੀ ਹੈ ਜੀ ਉਹ ਆਪਾਂ ਨੂੰ ਜ਼ਰੂਰਤ ਹੈ। ਜੋਗਾ ਸਿੰਘ ਜੀ ਆਪਾਂ ਨੂੰ ਉੱਥੇ ਮਿਲੇ ਵੀ ਸੀ, ਤੇ ਹੁਣ ਜੀ ਫੋਨ ਦੇ ਜ਼ਰੀਏ ਵੀ ਹਾਜ਼ਰੀ ਲਵਾ ਰਹੇ ਆ। ਜੀ ਜੀ ਹਾਂਜੀ ਜੋਗਾ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜਸਕਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਵੀ ਸਰ ਅਕਾਲ। ਮੈਂ ਜੀ ਤੁਹਾਨੂੰ ਫੋਟੋ ਖਿਚਾਇਆ ਸੀ ਤੁਹਾਡਾ, ਹਾਂਜੀ ਹਾਂਜੀ ਸਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਜੀ ਤੁਹਾਡੀ ਖਾਸ ਕੁਆਲਿਟੀ ਹੈ, ਜਿਸ ਬੰਦੇ ਤੁਸੀਂ ਮਿਲਦੇ ਹੋ ਨਾ, ਮੈਂ ਦੂਰੋਂ ਦੇਖ ਰਿਹਾ ਜੀ, ਜੀ ਐਦਾਂ ਵਧੀਆ ਜਿੱਦਾਂ ਬਹੁਤ ਚੀਰੀ ਬੰਦਾ ਸਾਨੂੰ ਮਿਲਿਆ ਹੁੰਦਾ, ਤੇ ਸਾਡੇ ਬਹੁਤ ਜਿਰਦੇ ਨੇ ਸਨੇ ਆ, ਜੀ ਬਹੁਤ ਲੰਮੀ ਪੈ ਜਾਂਦੀ, ਇਹ ਫੀਲ ਵੀ ਉਹਦੇ ਬਣਾ ਉਪਰਾ ਬੰਦਾ ਆ। ਜੀ ਇਹ ਤੁਹਾਡੀ ਖਾਸ ਕੁਆਲਿਟੀ ਹੈ ਜੀ। ਜੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਕਹਿਣਾ ਮਤਲਬ ਹਰੇਕ ਤੁਸੀਂ ਪੂਰਾ ਟਾਈਮ ਦਿੱਤਾ, ਹਰੇਕ ਦਾ ਮਾਣ ਤਾਣ ਕੀਤਾ, ਹਰੇਕ ਦਾ ਫੋਟੋ ਖਿਚਾ, ਹਰੇਕ ਨੂੰ ਉਤਸ਼ਾਹ ਕੀਤਾ। ਦੂਸਰੀ ਸਭ ਤੋਂ ਵੱਡੀ ਗੱਲ ਹੈ, ਪ੍ਰਮਾਤਮਾ ਦਾ ਬਹੁਤ ਵੱਡਾ ਧੰਨਵਾਦ ਹੈ ਜੀ। ਹਾਂਜੀ ਉਹ ਕਿਉਂਕਿ ਜਿੱਡਾ ਵੱਡਾ ਇਕੱਠ ਮਾਰਸਾ, ਜਿਸ ਤਰ੍ਹਾਂ ਬਾਰਿਸ਼ ਰੁਝਾਨ ਹੋ ਜਾਂਦੀ ਅੱਜ ਸੀ, ਤਾਂ ਲੋਕਾਂ ਲਈ ਬਹੁਤ ਔਖਾ ਹੋ ਜਾਣਾ ਸੀ ਜੀ। ਕੱਚੇ ਰਾਸਤਿਆਂ ਦੇ ਵਿੱਚ ਗੱਡੀਆਂ ਖੜੀਆਂ ਕਰਨੇ ਕਿ ਨਿਕਲੀਆਂ ਬੜੀਆਂ ਔਖੀਆਂ ਸੀ। ਪਰਮਾਤਮਾ ਦੀ ਬੜੀ ਕਿਰਪਾ ਹੋਈ ਆ, ਉਹਦਾ ਸਭ ਤੋਂ ਵੱਡਾ ਧੰਨਵਾਦ ਪਰਮਾਤਮਾ ਦਾ ਹੈ ਜੀ। ਦੂਜੀ ਗੱਲ ਮੇਰੇ ਇਹ ਕਰਨੀ ਜੀ, ਐਤਕੀ ਨਵਾਂ ਜੋਸ਼, ਨਵਾਂ ਉਤਸ਼ਾਹ ਆ ਜੀ। ਅਸੀਂ ਵੀ ਸਾਲ ਤੋਂ ਉਡੀਕ ਰਹਿੰਦੇ ਹਾਂ, ਰਿਸ਼ਤੇਦਾਰਾਂ ਨੂੰ ਵੀ ਕਹਿੰਦੇ, ਕਈ ਕੈਨੇਡਾ ਤੋਂ, ਕਈ ਇੰਗਲੈਂਡ ਤੋਂ ਵੀ ਸਾਡੇ ਰਿਸ਼ਤੇਦਾਰ ਆਏ ਆ। ਇਹ ਹੁੰਦੀ ਆ ਵੀ ਚੱਲ ਨਕਲ ਕੀਤੇ ਜਾਣ, ਉੱਥੇ ਫਿਰ ਮਿਲਾਂਗੇ ਜੀ। ਇਹੀ ਕਹਿਣ ਵਾਲੇ ਇੱਕ ਕਿਸੇ ਸਾਡਾ ਪੰਜਾਬ ਦਾ ਜਿੱਦਾਂ ਗੋਲਡਨ ਟਾਈਮ ਜਾਂ ਅਨੰਦਪੁਰ ਦਾ ਮੇਲਾ ਸ਼ਾਇਦ ਸਾਡੇ ਰਿਸ਼ਤੇਦਾਰਾਂ ਨੂੰ ਇੰਨਾ ਚਾਹ ਰਹਿੰਦਾ, ਵੈਸੇ ਯੁਵਾ ਤੇ ਜਾਵਾਂਗੇ ਸਾਰਾ ਮਿਲਾਂਗੇ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਖੁਸ਼ੀ ਦੀ ਗੱਲ ਹੈ। ਮੈਂ ਲੰਮਾ ਟਾਈਮ ਲੈ ਗਿਆ, ਧੰਨਵਾਦ ਜੀ ਜੀ ਧੰਨਵਾਦ ਜੀ ਜੀ। ਸੋ ਬਹੁਤ ਸਾਰੇ ਜਿਹੜੇ ਕਾਲਰ ਆਪਾਂ ਨੂੰ ਉੱਥੇ ਮਿਲੇ, ਕਹਿੰਦੇ ਵੀ ਅਸੀਂ ਕਾਲ ਕਰਦੇ ਹੁੰਦੇ ਆ, ਹਾਂਜੀ ਫਿਰ ਜਦੋਂ ਨਾਮ ਦੱਸਦੇ ਫਿਰ ਬੰਦਾ ਅਸੀਂ ਵੀ ਪਛਾਣ ਲੈਂਦੇ ਹਾਂ। ਹਾਂਜੀ ਬਿਲਕੁਲ ਕਈ ਜਿਹੜੇ ਆ ਕੇ ਉਹ ਕਈ ਜਿਹੜੇ ਦੇਖਦੇ ਨਹੀਂ ਆ, ਕਿਉਂਕਿ ਹਰ ਇੱਕ ਜਣਾ ਵੀਡੀਓ ਤੇ ਨਹੀਂ ਹੈ। ਬਹੁਤ ਸਾਰੇ ਆਪਣੇ ਜਿਹੜੇ ਉਹ ਇਕੱਲੇ ਲਿਸਨਰ ਜਾਂ ਸੁਣਦੇ ਹੀ ਆ, ਰੇਡੀਓ ਨਹੀਂ ਉਪਲਬਧ ਇਹ ਜਿਹੜੀ ਉਹ ਚੀਜ਼, ਤੇ ਫਿਰ ਕਹਿੰਦੇ ਵੀ ਤੁਸੀਂ ਬੋਲੋ। ਕਹਿੰਦੇ ਵੀ ਅਸੀਂ ਪੁੱਛਣਾ ਹੈ ਵੀ ਕੌਣ ਕੌਣ ਆ, ਕਿਉਂਕਿ ਹੁਣ ਅਸੀਂ ਬੋਲਦੇ ਹਾਂ ਤੇ ਹੁਣ ਤੁਸੀਂ ਪਛਾਣਨ ਦੀ ਕੋਸ਼ਿਸ਼ ਕਰੋ। ਤੇ ਕਈ ਬਹੁਤ ਸਾਰੇ ਜਿਹੜੇ ਆਪਾਂ ਨੂੰ ਪਛਾਣ ਲੈਂਦੇ ਆਵਾਜ਼ ਤੋਂ, ਸੋ ਚੰਗਾ ਇਸ ਚੀਜ਼ਾਂ ਨੂੰ ਲੱਗਦਾ। ਸਤਨਾਮ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਤਨਾਮ ਜੀ। ਹਾਂਜੀ ਪੰਜਾਬੀ ਰੇਡੀਓ ਜੋ ਸਾਰੇ ਟੱਬਰ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਸੇਵਾ ਹੋਈ ਤੁਹਾਡੀ 4 ਦਿਨਾਂ ਤੇ ਤੁਸੀਂ ਦੇਖ ਲਓ ਸਾਰਿਆਂ ਤੇ ਗੁਰੂ ਮਹਾਰਾਜ ਬੜੀ ਕਿਰਪਾ ਹੋਈ, ਸੰਗਤ ਬਹੁਤ ਸੀ। ਐਤਕੀ ਇੱਕ ਮਤਲਬ ਨੋਟ ਜ਼ਰੂਰ ਕੀਤਾ ਵੀ ਹਰ ਸਾਲ ਅੱਗੇ ਫਲੋਟ ਜ਼ਿਆਦਾ ਹੁੰਦੇ, ਸੰਗਤ ਥੋੜੀ ਘੱਟ ਹੁੰਦੀ, ਫਲੋਟ ਕਰ ਸੰਗਤ ਬਹੁਤ ਸੀ ਜੀ ਜੀ ਜੀ। ਤੇ ਬਾਕੀ ਸਾਰੇ ਜਿੰਨੇ ਲੰਗਰ ਵੀਰਾਂ ਵਾਲੇ ਜਾਂ ਸੇਵਾ ਕੀਤੀ ਜਾਂ ਅੰਦਰ ਬਾਬਾ ਜਿੰਨੀ ਤੇ ਜੋੜਾ ਘਰ ਵਾਲਿਆਂ ਦੇ, ਪ੍ਰਸ਼ਾਦ ਵਾਲਿਆਂ ਨੇ, ਜਿੰਨੇ ਵੀ ਬੀਬੀਆਂ, ਸਾਰਿਆਂ ਬਹੁਤ ਸਾਰਿਆਂ ਧੰਨਵਾਦ ਜੀ। ਸਫਾਈ ਵਾਲਿਆਂ ਦਾ ਤੇ ਸਾਰਿਆਂ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸੇਵਾ ਕੀਤੀ। ਤੁਸੀਂ ਪਾਣੀ ਦੀ ਗੱਲ ਕਰਦੇ, ਛੋਟੀਆਂ ਬੋਰਾਂ ਦੀ, ਵੀਰ ਦੀ ਗੁਰੂ ਮਹਾਰਾਜ ਕਿਰਪਾ ਹੈ, ਨਹੀਂ ਲੋਕਾਂ ਨੂੰ
ਦਿਲੇ ਵੱਡੇ ਤੇ ਛੋੜਾ ਕਰਨ ਦਿਲੇ ਨਹੀਂ ਕਰਦਾ ਕਿਸੇ ਦਾ, ਜੀ ਵੱਡਾ ਕੀਤਾ ਜਾਵੇ। ਜੀ ਬਹੁਤ ਮਾਣ ਹੋਇਆ ਸਾਨੂੰ ਮਿਲ ਕੇ, ਪਿੰਡ ਵਧੀਆ ਲੱਗਾ ਤੇ ਸਤਿਗੁਰ ਤੁਹਾਨੂੰ ਚੜ੍ਹਦੀਆਂ ਲੰਬੀਆਂ ਉਮਰਾਂ ਕਰੇ। ਤੇ ਇਸੇ ਤਰ੍ਹਾਂ ਅਸੀਂ ਤਾਂ ਕਹਿੰਦੇ ਵੀ ਹਰ ਸਾਲ ਗੁਰੂ ਮਹਾਰਾਜ, ਦੇਖੋ ਜੀ 30 ਸਾਲ ਹੋ ਗਿਆ ਮੈਨੂੰ ਵੀ ਇਸ ਨਗਰ ਕੀਰਤਨ ਮਤਲਬ ਦਰਸ਼ਨ ਕਰਦੇ ਨੂੰ, ਬਹੁਤ ਚੰਗਾ, ਹਰ ਸਾਲ ਵਾਧੂ ਹੀ ਹੁੰਦਾ ਜੀ। ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਭਾਜੀ ਬੜਾ ਕੰਮ ਬੜਾ ਸੌਖਾ ਨਹੀਂ, ਬਹੁਤ ਔਖਾ ਨਹੀਂ, ਹੈ, ਬਹੁਤ ਔਖਾ, ਬਹੁਤ ਵੱਡਾ ਕਾਰਜ। ਕਿੰਨੇ ਥਾਵਾਂ ਦੇ ਉੱਤੇ ਤੁਸੀਂ ਮਿਲ ਕੇ ਚੱਲਣਾ ਹੁੰਦਾ। ਹਾਂਜੀ ਹਾਂਜੀ, ਸਾਰਿਆਂ ਨੂੰ ਬੇਨਤੀ ਇਹੀ ਹੈ ਵੀ ਚਲੋ ਸਾਰੇ ਸਹਿਯੋਗ ਬਹੁਤ ਦੇ ਰਹੇ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਸਹਿਯੋਗ ਦਿੰਦੇ ਆ, ਤੇ ਚਲੋ ਰਲ ਮਿਲ ਕੇ ਸਾਰਾ ਇਹ ਇੱਕ ਬੰਦੇ ਦਾ ਕੰਮ ਨਹੀਂ, ਇਹ ਸਾਰਿਆਂ ਸਹਿਯੋਗ ਨਾਲ ਹੀ ਹੁੰਦਾ। ਤਰੁੱਟੀਆਂ ਰਹਿ ਜਾਂਦੀਆਂ ਪਰ ਚਲੋ ਉਹਨਾਂ ਹੌਲੀ ਸੁਝਾਅ ਦਿੱਤੇ ਜਾਣੇ ਚਾਹੀਦੇ ਆ ਵੀ ਪਿਆਰ ਦੇ ਨਾਲ ਵੀ ਕੀਤਾ ਉਹਨਾਂ ਵਧੀਆ ਕੀਤਾ। ਕਿਸੇ ਜਾਂ ਐਤਕੀ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਰਹੀ, ਇਸ ਤਰ੍ਹਾਂ ਪਾਰਕਿੰਗ ਬਹੁਤ ਵਧੀਆ ਲਾਗੇ ਚੱਲ ਗਿਆ, ਸਾਰਾ ਸਭ ਕੁਛ ਵਧੀਆ, ਗੁਰੂ ਮਹਾਰਾਜ ਵੈਦ ਵੀ ਵਧੀਆ ਰਿਹਾ। ਤੇ ਤੁਸੀਂ ਦੇਖ ਲਓ ਸਾਰੇ ਸਾਰਾ ਕੁਛ ਕਵਰ ਕੀਤਾ, ਬੇਸ਼ੱਕ ਤੁਹਾਨੂੰ ਮੇਰੇ ਬਾਟ ਵੀ ਜ਼ਿਆਦਾ ਪਈ ਆ। ਹਾਂਜੀ ਕਵਰ ਬਹੁਤ ਕੀਤੇ ਤੇ ਸਾਰੇ ਮਿਲ ਕੇ ਬੜੀ ਖੁਸ਼ੀ ਹੋਈ, ਧੰਨਵਾਦ ਸਾਰਿਆਂ। ਤੇ ਦੂਜਾ ਜਿਹੜਾ ਸਕਰੀਨ ਬਾਹਰ ਲਾਈ ਸੀ ਸਾਰੇ, ਤੇ ਬਾਹਰ ਖੜ ਕੇ ਮਤਲਬ ਹਰ ਕੋਈ ਸਰਵਣ ਕਰ ਸਕਦੇ, ਗੁਰਬਾਣੀ ਸਰਵਣ ਕਰ ਸਕਦੇ, ਸਭ ਕੁਝ ਕਰ ਸਕਦੇ। ਸਾਡੀ ਟੀਮ ਦੀ ਖਾਸੀਅਤ ਇਹ ਹੈ ਵੀਰ ਜੀ, ਤੁਸੀਂ ਮਤਲਬ ਕਿਸੇ ਨੂੰ ਮੱਥੇ ਬੰਨ੍ਹਨੇ, ਕਈ ਵਾਰ ਦੇਖਿਆ ਮੀਡੀਆ ਵਾਲੇ ਨੇ ਤਾਂ ਵੱਖ ਵੱਟ ਲੈਂਦੇ ਵੀ ਉਹ ਕੋਸ਼ਿਸ਼ ਕਰਦੇ ਸਾਨੂੰ ਕੋਈ ਬਾਤ ਨਾ ਕਰਦੇ, ਪਰ ਨਾ ਲਵੇ। ਪਰ ਤੁਸੀਂ ਹੱਸ ਹੱਸ ਕੇ ਸਾਰਿਆਂ ਨੂੰ ਬੁਲਾਉਂਦੇ ਸੀ, ਫੋਟੋਆਂ ਖਿਚਾਉਂਦੇ ਸੀ, ਸਾਰਿਆਂ ਨੂੰ ਆਪ ਜਾ ਕੇ ਗੱਲ ਕਰਦੇ ਸੀ। ਇਹ ਤੁਹਾਡੀ ਖਾਸ ਸਤਿਗੁਰ ਚੜ੍ਹਦੀਆਂ ਰਹੇ, ਇਹੀ ਅਰਦਾਸ ਕਰਦੇ ਜੀ। ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਬਲਬੀਰ ਸਿੰਘ ਸੰਧੂ ਜੀ ਉਹ ਵੀ ਦੱਸਦੇ ਨੇ, ਕਹਿੰਦੇ ਵੀ ਸ਼ਨਿਚਰਵਾਰ ਐਤਕੀ ਬਹੁਤ ਭਰਵਾਂ ਇਕੱਠ ਸੀਗਾ, ਤੇ ਪ੍ਰਵੀਨ ਤੁਹਾਨੂੰ ਉਹ ਮਿਲ ਕੇ ਗਏ ਤੇ ਕਹਿੰਦੇ ਬਹੁਤ ਵਧੀਆ ਲੱਗਾ। ਠੀਕ ਹੈ, ਥੈਂਕ ਯੂ ਜੀ। ਸੋ ਪ੍ਰਵੀਨ ਤੁਸੀਂ ਜੇ ਤੁਹਾਡੇ ਤੋਂ ਵੀ ਆਪਾਂ ਪੁੱਛਦੇ ਹਾਂ, ਇੱਕ ਬ੍ਰੇਕ ਲੈ ਲੈਂਦੇ ਹਾਂ, ਫਿਰ ਤੁਹਾਨੂੰ ਪੁੱਛਦੇ ਹਾਂ ਵੀ ਤੁਹਾਡਾ ਐਕਸਪੀਰੀਅੰਸ ਹੈ ਪਹਿਲੀ ਵਾਰ ਤੁਸੀਂ ਜਿੱਥੇ ਮਾਘੀ ਦਾ ਬਹੁਤ ਜ਼ਬਰਦਸਤ ਜਿਹੜਾ ਇਕੱਠ ਹੁੰਦਾ ਹੈ, ਤੁਸੀਂ ਉਸ ਥਾਂ ਤੋਂ ਆਏ ਆ, ਫਿਰ ਆਪਾਂ ਦੇਖਾਂਗੇ ਕੰਪੇਅਰ ਕਰਕੇ ਤੁਸੀਂ ਕੀ ਸੋਚਦੇ ਆ। ਇਦਾਂ ਜੁੜੇ ਰਹੋ ਸਰੋਤੇ ਦਰਸ਼ਕੋ ਆਪਣੇ ਨਾਲ, ਤੇ ਜਲਦ ਹਾਜ਼ਰ ਹੋਣਾ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਆਪਾਂ ਗੱਲਬਾਤ ਕਰ ਰਹੇ ਹਾਂ ਨਗਰ ਕੀਰਤਨਾਂ ਦੀ ਸੰਪੂਰਨਤਾ ਉੱਤੇ। 43ਵੇਂ ਮਹਾਨ ਨਗਰ ਕੀਰਤਨ ਜਿਹੜੇ ਕਿ ਗੁਰਤਾ ਗੱਦੀ ਦਿਵਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਸਨ ਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਨੇ ਮੇਰੇ ਨਾਲ ਰਾਜਕਰਮਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਰਾਜਕਰਮਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਧੰਨਵਾਦ। ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਆਫ ਦੀ ਏਅਰ ਜਦੋਂ ਆਪਾਂ ਬ੍ਰੇਕ ਤੇ ਸੀ ਉਦੋਂ ਕੁਝ ਕਾਲਸ ਆਈਆਂ ਜੀ। ਤਜਿੰਦਰ ਕੌਰ ਜੀ ਨੇ ਸਾਨੂੰ ਬੇਰੀਏ ਤੋਂ ਕਾਲ ਕੀਤੀ ਸੀ। ਉੱਥੇ ਦਸਤਾਰਾਂ ਦੀ ਜਿਹੜੀ ਸੇਵਾ ਕਰ ਰਹੇ ਸੀਗੇ ਜਿਹੜੇ ਹਾਂਜੀ ਉੱਥੇ ਜਿੱਥੇ ਤੁਸੀਂ ਵੀ ਇੰਟਰਵਿਊ ਉਹਨਾਂ ਨੂੰ ਕੀਤਾ ਸੀ ਸ਼ੈਰਿਫ ਨਾਲ, ਉਹਨਾਂ ਨੇ ਵੀ ਪੱਗਾਂ ਜਿਹੜੀਆਂ ਉਹ ਬਣਾਈਆਂ ਸੀਗੀਆਂ। ਜੀ ਜੀ। ਸੋ ਉਹਦੇ ਲਈ ਧੰਨਵਾਦ ਜਿਹੜਾ ਉਹ ਕਰਨਾ ਚਾਹੁੰਦੇ ਸੀ। ਹੁਣ ਲਾਈਨ ਉਹਨਾਂ ਦੀ ਉਦੋਂ ਡ੍ਰੌਪ ਹੋ ਗਈ ਸੀ ਪਰ ਥੈਂਕ ਯੂ ਜੀ। ਅਸੀਂ ਕੋਸ਼ਿਸ਼ ਕੀਤੀ ਹੈ ਹਰ ਇੱਕ ਪਹਿਲੂ ਜਿਹੜਾ ਆ ਇਸ ਦਾ ਉਹ ਦਿਖਾਇਆ ਜਾਵੇ। ਤੇ ਆਪਣੇ ਨਾਲ ਹੁਣ ਅਰਸ਼ਦੀਪ ਸਿੰਘ ਜੀ ਜਿਹੜੇ ਉਹ ਜੁੜੇ ਨੇ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਅਰਸ਼ਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਨਗਰ ਕੀਰਤਨ ਸੀਗਾ ਬਹੁਤ ਜ਼ਿਆਦਾ ਘੱਟ ਸੀਗਾ ਐਤਕੀ, ਹਨਾ। ਉਹਦੇ ਲਈ ਆਪਾਂ ਨੂੰ ਜਿਹੜੀ ਪ੍ਰਬੰਧਕੀ ਕਮੇਟੀ ਆ ਉਹਨਾਂ ਧੰਨਵਾਦ ਕਰਨਾ ਚਾਹੀਦਾ। ਐਤਕੀ ਬਹੁਤ ਹੀ ਸੋਹਣਾ ਪ੍ਰਬੰਧ ਸੀਗਾ ਸਾਰਾ, ਜੇ ਆਪਾਂ ਓਵਰਆਲ ਦੇਖੀਏ ਨਗਰ ਕੀਰਤਨ ਦਾ। ਜੀ ਜੀ। ਹਾਂਜੀ ਜੀ। ਤੇ ਬਾਕੀ ਤੁਹਾਡਾ ਵੀ ਬਹੁਤ ਧੰਨਵਾਦ ਟੀਮ ਦਾ, ਜਿੰਨਾ ਤੁਸੀਂ ਮਿਹਨਤ ਕੀਤੀ ਹੈ ਐਤਕੀ, ਦੇਖਿਆ ਤੇ ਸਾਰੀ ਸੰਗਤ ਨੂੰ ਮਿਲੇ ਹੋ ਜੀ ਤੇ ਇੰਨੀਆਂ ਬੇਨਤੀਆਂ ਸੀਗੀਆਂ। ਹਾਂਜੀ, ਬਹੁਤ ਹੀ ਧੰਨਵਾਦ ਤੁਹਾਡੀ ਟੀਮ ਦਾ ਤੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ। ਤੁਹਾਡਾ ਵੀ ਧੰਨਵਾਦ। ਧੰਨਵਾਦ ਅਰਸ਼ਦੀਪ ਜੀ। ਸੋ ਆਪਣੇ ਨਾਲ ਫਾਰਮਿੰਗ ਦੇ ਉੱਤੇ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ ਅਰਸ਼ਦੀਪ ਸਿੰਘ ਜੀ। ਸੋ ਪਰਮ ਸਿੰਘ ਹੁਣਾਂ ਦੇ ਦੁਆਰਾ ਜਿਹੜੀ ਐਗਜ਼ੀਬਿਸ਼ਨ, ਜਿਨ੍ਹਾਂ ਦੀ ਆਪਾਂ ਐਗਜ਼ੀਬਿਸ਼ਨ ਇੱਥੇ ਫ੍ਰੈਸਨੋ ਸਟੂਡੀਓ ਦੇ ਵਿੱਚ ਵੀ 2 ਵਾਰੀ ਲਗਾ ਚੁੱਕੇ ਆ, ਉਹਨਾਂ ਦੀ ਉੱਥੇ ਐਗਜ਼ੀਬਿਸ਼ਨ ਸੀ। ਸੋ ਉੱਥੇ ਇਹ ਵਾਲੰਟੀਅਰ ਦੇ ਤੌਰ ਦੇ ਉੱਤੇ ਸੇਵਾਵਾਂ ਕਰ ਰਹੇ ਸੀਗੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸੋ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਗੁਰਪ੍ਰੀਤ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਵਧੀਆ ਤਾਂ ਜਿਵੇਂ ਕਈ ਦਿਨ ਲੱਗੇ ਰਹੇ ਹੋ, ਸੇਵਾ ਕੀਤੀ ਹੈ, ਵਧੀਆ ਲਾਈਵ ਦਿਖਾਉਂਦੇ ਰਹੇ ਹੋ ਜੀ ਜੀ। ਮੈਂ ਤਾਂ 2-3 ਕੀ ਗੱਲਾਂ ਕਰਨੀਆਂ ਸੀ। ਇੱਕ ਤਾਂ ਨਾ ਸੰਗਤ ਨੂੰ ਬੇਨਤੀ ਆ, ਤੁਸੀਂ ਵੀ ਬਹੁਤ ਪ੍ਰੋਗਰਾਮ ਕੀਤੇ, ਹਫ਼ਤਾ ਪਹਿਲਾਂ ਮੈਂ ਬਲਵਿੰਦਰ ਭੈਣ ਜੀ ਵੀ ਲੱਗੇ ਰਹੇ ਆ। ਹਾਂਜੀ, ਆਪਣਾ ਟੈਚ ਚੱਕ ਕੇ ਸਿੱਟਦਾ ਕਰੋ ਜਿਹੜਾ ਕੋਈ ਖਾਂਦਾ ਹੁੰਦਾ, ਖਾ ਕੇ ਤੁਸੀਂ ਉੱਥੇ ਹੀ ਨਾ ਰੱਖਿਆ ਕਰੋ। ਇਹ ਆਪਾਂ ਗੁਰੂ ਘਰ ਆਏ ਵੇ ਆ, ਆਪਾਂ ਕਿਸੇ ਹੁਣ ਤਾਂ ਰੈਸਟੋਰੈਂਟ ਵਾਲੇ ਵੀ ਆਪਾਂ ਇਹਨਾਂ ਨਾਲ ਹੋਰ ਸੁੱਟਣੀ ਪੈਂਦੀ ਹੈ ਨਾ। ਆਪਦਾ ਟਰੈਸ਼ ਤੁਸੀਂ ਖਾ ਲਿਆ। ਸਿਆਣੇ ਬਣੇ ਬੰਦੇ ਵੀ ਜੀ ਮੈਂ ਏਦਾਂ ਕਰਦੇ ਦੇਖੇ ਆ, ਇਹ ਕੋਈ ਬੱਚੇ ਨੀ, ਉਹਨਾਂ ਨੇ ਮੈਂ ਇਹੋ ਜਿਹੇ ਬੰਦਾ ਵੀ ਦੇਖਿਆ, ਚਿੱਟੀ ਦਾੜੀ, ਚਿੱਟਾ ਆਪਣੇ ਸਾਰੇ ਕੱਪੜੇ ਪਾਏ ਆ ਤੇ 2 ਘੁੱਟਾਂ ਪਾਣੀ ਦੀਆਂ ਪੀ ਕੇ ਉਹਨੇ ਸੱਟ ਲਈਆਂ। ਮੈਂ ਕਿਹਾ ਤੁਸੀਂ ਰੱਖ ਲਓ ਅੰਕਲ ਇਹਨੂੰ ਪਾਣੀ, ਨੈਕਸਟ ਟਾਈਮ ਤੁਹਾਡਾ ਕੰਮ ਆ ਜੀ। ਨਹੀਂ, ਮੈਂ ਤਾਂ ਹੱਥ ਧੋਣ ਨੂੰ ਲਿਆ ਸੀ, ਗਾਹਾਂ ਤੋਂ ਜਾ ਕੇ ਹੋਰ ਲੈ ਲਾਂਗੇ। ਜਿਹੜੀ ਸੰਗਤ ਨੇ ਕੋਈ ਵੀ ਆਪਦੀ ਕਮਾਈ ਚੋਂ, ਕਿਰਤ ਬਿਰਤ ਚੋਂ ਡੱਲ ਕੱਢ ਕੇ 10 ਡੱਲ ਕੱਢ ਕੇ ਸੇਵਾ ਕਰੀ ਹੁੰਦੀ ਆ। ਘਰੇ ਕਿਹੜਾ ਆਪਾਂ ਪਾਣੀ ਵੇਸਟ ਕਰਦੇ ਆ? ਆਪਾਂ ਗਲਾਸ ਜੇ ਪਾਣੀ ਪੀਨੇ 2 ਘੁੱਟਾਂ ਭਰ ਕੇ ਰੱਖ ਲੈਣੇ, 10 ਮਿੰਟ ਫੇਰ ਪੀ ਲਾਂਗੇ। ਤੁਸੀਂ ਬੋਤਲ ਚੱਕ ਕੇ ਜੇਬ ਚ ਪਾ ਲਓ, ਫਿਰ ਪੀਤਾ ਜਾਊਗਾ। ਜੋ ਕਿਹੜਾ ਪੈਰ ਹੋਣ ਲੱਗਾ ਨਾ ਖਰਾਬ ਹੋਣ ਲੱਗਾ, ਬੋਤਲ ਖੁੱਲ ਗਈ ਆ ਜੀ। ਨਾਲੇ ਉਹ ਤਾਂ ਵਧੀਆ ਹੈ ਨਾ ਵੀ ਉਦੋਂ ਲੱਭਣੀ ਨੀ ਪਊਗੀ, ਤੁਹਾਡੀ ਜੇਬ ਚ ਹੁੰਦੀ, ਉਸੇ ਵੇਲੇ ਤੁਸੀਂ ਪੀ ਸਕਦੇ ਜਦੋਂ ਵੀ ਪਿਆਸ ਲੱਗੇ ਜਾਂ ਲੋੜ ਪਵੇ ਕੋਈ ਵੀ। ਹੁਣ ਯੂਬਾ ਸਿਟੀ ਵਿੱਚ ਅਸੀਂ ਇੱਕ ਬਾਹਰ ਖੜੇ ਸੀਗੇ, ਇੱਕ ਪਿੱਕੇ ਦੇ ਉੱਪਰ ਉਹਨਾਂ ਨੇ ਉਹ ਸੋਡਾ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਸੀਗਾ ਤੇ ਉਹਦੇ ਨਾਲ ਹੀ ਉਹਨਾਂ ਨੇ ਟਰੈਸ਼ ਬੈਗ ਬੰਨਿਆ ਹੋਇਆ ਸੀਗਾ ਵੀ ਤੁਸੀਂ ਆਪਦਾ ਜਿਹੜਾ ਟਰੈਸ਼ ਹੈਗਾ ਬੋਤਲ ਪੀ ਕੇ ਪਾਣੀ ਦੇ ਵਿੱਚ ਪਾ ਦਿਓ। ਇੱਕ ਮਾਤਾ ਜੀ ਆਏ, ਉਹਨਾਂ ਨੇ 2 ਘੁੱਟ ਗੈਟਰੇਟ ਦੀਆਂ ਭਰੀਆਂ ਤੇ ਚਲਾ ਕੇ ਪਿੱਕੇ ਦੂਜੇ ਪਾਸੇ ਬਾਹਰ ਮਾਰਿਆ। ਹੁਣ ਤੁਸੀਂ ਜਦੋਂ ਉਹਨਾਂ ਨੇ ਹੁਣ ਟਰੈਸ਼ ਉਹਦੇ ਨਾਲ ਬੰਨ ਕੇ ਰੱਖਿਆ, ਉਹਦੇ ਵਿੱਚ ਪਾ ਲਓ। ਜੇ ਤੁਹਾਨੂੰ ਨਹੀਂ ਸਵਾਦ ਲੱਗਿਆ ਤੇ ਚੱਲ ਸੈੱਟ ਥੋੜਾ ਚਲਾ ਕੇ ਉਹਨਾਂ ਨੇ ਪਿੱਕੇ ਦੇ ਬਦਾਮਾਂ ਵਿੱਚ ਭਰੇ ਨੂੰ ਮਾਰਿਆ। ਗੱਲਾਂ ਚੰਗੀਆਂ ਲੱਗਦੀਆਂ। ਟਰੈਸ਼ ਦਾ ਤਾਂ ਮੈਂ ਬਹੁਤ ਬੁਰਾ ਹਾਲ ਦੇਖਿਆ, ਦੋਨੇ ਨਗਰ ਕੀਰਤਨ ਅਟੈਂਡ ਕੀਤੇ, ਫਰੀਦਨ ਵਾਲਾ ਵੀ, ਇਹ ਵੀ, ਤੇ ਟਰੈਸ਼ ਦਾ ਤਾਂ ਬਹੁਤ ਬੁਰਾ ਹਾਲ ਆ। ਖਾ ਕੇ ਲੋਕ ਉੱਥੇ ਛੱਡ ਜਾਂਦੇ ਆ ਤੇ ਐਕਚੁਅਲੀ ਲੋਕਾਂ ਨੇ ਨਾ ਮੇਲਾ ਬਣਾ ਲਿਆ ਜੀ। ਲੋਕਾਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ। ਬਿਲਕੁਲ ਹਾਂ, ਲੋਕ ਜ਼ਰੂਰ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਵੀ। ਆਪਾਂ ਘਰੇ ਵੀ ਨਹੀਂ ਛੱਡਦੇ ਹਨਾ ਟਰੈਸ਼, ਏਦਾਂ ਰੱਖਦੇ, ਪਲੇਟ ਆਪਦੀ ਚੱਕਦੇ ਆਪਾਂ। ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਮਿਹਰਬਾਨੀ। ਸੋ ਬਿਲਕੁਲ ਤੁਸੀਂ ਜੇ ਇਸ ਨੂੰ ਪਹਿਲਾਂ ਹੀ ਵਧੀਆ ਢੰਗ ਦੇ ਨਾਲ ਸਵਾਰ ਕੇ ਕਰੋਗੇ, ਹਾਂਜੀ, ਦੇਖੋ ਸੇਵਾਦਾਰਾਂ ਨੇ ਤਾਂ ਸੇਵਾ ਕਰੀ ਜਾਣੀ, ਉਹਨਾਂ ਨੇ ਤਾਂ ਪਿੱਛੋਂ ਜਿਹੜਾ ਹੈ ਉਹ ਚੱਕਣਾ ਹੈ, ਉਹ ਕਰਨਾ ਹੀ ਆ। ਪਰ ਆਪਾਂ ਉਹਨਾਂ ਦੀ ਮਦਦ ਕਰ ਸਕਦੇ, ਆਪਾਂ ਵੀ ਸੇਵਾ ਦੇ ਹਿੱਸੇਦਾਰ ਬਣ ਸਕਦੇ ਆ। ਬਿਲਕੁਲ, ਸਿਆਣੇ ਅਕਸਰ ਕਹਿੰਦੇ ਗੁਰੂ ਘਰ ਜਦੋਂ ਆਪਾਂ ਜਾਂਦੇ ਆ, ਜਿੰਨਾ ਉੱਥੋਂ ਆਪਾਂ ਕੋਈ ਵੀ ਉੱਥੇ ਪਦਾਰਥ ਆ ਉਸਦਾ ਸੇਵਨ ਕਰਦੇ ਹੋ, ਪ੍ਰਸ਼ਾਦ ਰੂਪ ਦੇ ਵਿੱਚ ਸੇਵਨ ਕਰਨਾ ਹੁੰਦਾ। ਹਾਂਜੀ, ਵੀ ਉਨੀ ਸੇਵਾ ਵੀ ਨਾਲ ਕੀਤੀ ਜਾਵੇ। ਕੋਸ਼ਿਸ਼ ਜਿਹੜੀ ਆ ਉਹ ਆਪਣੀ ਹੋਣੀ ਚਾਹੀਦੀ ਆ।
ਮੈਂ ਨਹੀਂ ਕਹਿੰਦਾ ਵੀ ਕੋਈ ਨਹੀਂ ਕਰਦਾ, ਦੇਖੋ ਅਸੀਂ ਵੀ ਉਹਨਾਂ ਚੋਂ ਹੀ ਆ, ਅਸੀਂ ਵੀ ਉੱਥੇ ਖੜੇ ਰਹਿੰਦੇ, ਅਸੀਂ ਕਿੰਨੀ ਕੁ ਉੱਥੇ ਉਸ ਹਿਸਾਬ ਦੇ ਨਾਲ ਜਿਹੜੀ ਉਹ ਸੇਵਾ ਕਰਦੇ ਹਨਾ, ਉਦਾਂ ਨਹੀਂ ਕੋਈ ਵੀ, ਪਰ ਇਹ ਵੀ ਅਸੀਂ ਕੋਸ਼ਿਸ਼ ਜਿਹੜੀ ਉਹ ਆਪਣੇ ਵੱਲੋਂ ਕਰਦੇ ਆ ਵੀ ਸੰਗਤ ਰੂਪੀ ਹੋਕਾ ਦੇ ਕੇ ਉਹ ਚੀਜ਼ ਕਰਕੇ ਆਪ ਵੀ ਪਹਿਰਾ ਦਈਏ, ਆਪਾਂ ਕੋਸ਼ਿਸ਼ ਕਰੀਏ ਵੀ ਇਹ ਚੀਜ਼ਾਂ ਦੇ ਵੱਲ ਦਈਏ। ਸੋ ਵੱਖਰੇ ਵੱਖਰੇ ਆਪਾਂ ਰੰਗ ਜਿਹੜੇ ਆ ਉਹ ਆਪਾਂ ਦੇਖੇ ਤੇ ਉਹ ਚੰਗੇ ਲੱਗੇ ਤੇ ਬੜਾ ਵਧੀਆ ਜਿਹੜਾ ਉਪਰਾਲਾ ਹੈ। ਤੇ ਬਾਕੀ ਜਿੰਨੀ ਆਪਾਂ ਟਰਾਈ ਕਰਾਂਗੇ ਇਸ ਚੀਜ਼ ਦੇ ਵਿੱਚ ਸਾਰਿਆਂ ਦੇ ਨਾਲ ਮਿਲ ਜੁਲ ਕੇ ਸਹਿਯੋਗ, ਇਹ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ ਜੀ। ਬਿਲਕੁਲ। ਸੋ ਇਹ ਸਭ ਕੁਝ ਸਾਡੀਆਂ ਆਦਤਾਂ ਹੁੰਦੀਆਂ ਨੇ, ਜਿਸ ਤਰੀਕੇ ਨਾਲ ਅਸੀਂ ਆਪਣੇ ਘਰੇ ਜਿਹੜੇ ਰਹਿੰਦੇ ਆ, ਆਪਣੇ ਘਰੇ ਅਸੀਂ ਚੀਜ਼ਾਂ ਸਾਨੂੰ ਲੱਗਦਾ ਕਿ ਵਧੀਆ ਆਰਡਰ 'ਚ ਪਈਆਂ ਹੋਣ, ਖਲਾਰਾ ਨਾ ਹੋਵੇ, ਤਾਂ ਇਸੇ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਇਹਨਾਂ ਆਦਤਾਂ ਨੂੰ ਪਹਿਲ ਦਿਆ ਕਰੀਏ। ਇਕੱਠਾਂ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਉਹ ਇੰਨੇ ਇਕੱਠਾਂ ਦੇ ਵਿੱਚ ਇਕੱਲਾ ਕੁਛ ਨਹੀਂ ਕਰ ਸਕਦਾ, ਸਾਰਿਆਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੇ ਮਿਲਵਰਤਨ ਦੇ ਨਾਲ, ਸਾਰਿਆਂ ਦੀ ਪ੍ਰੇਮ ਭਾਵਨਾ ਦੇ ਨਾਲ ਜਿਹੜੀ ਆ ਉਹ ਚੀਜ਼ਾਂ ਸਹੀ ਹੁੰਦੀਆਂ ਨੇ। ਔਰ ਇਹਦੇ ਨਾਲ ਥੁੜਦਾ ਨਹੀਂ ਹੁੰਦਾ ਕਦੇ ਵੀ, ਜੇ ਆਪਾਂ ਕਹੀਏ ਵੀ ਥੁੜ ਜੂਗਾ, ਪਰ ਇਹ ਵੇਸਟੇਜ ਦਾ ਫਾਇਦਾ ਕੋਈ ਨਹੀਂ ਜੇ ਅਸੀਂ, ਕਿਉਂਕਿ ਚਲੋ ਪਾਣੀ ਜਿੰਨਾ ਮਰਜ਼ੀ ਪੀ ਲਓ, ਪਿਆ ਉੱਥੇ ਮੁੱਕਦਾ ਨਹੀਂ, ਕੋਈ ਵੀ ਚੀਜ਼ ਮੁੱਕਦੀ ਨਹੀਂ। ਸੇਵਾਦਾਰ ਵੀ ਲੱਗੇ ਸੀ ਸਾਰੇ, ਕਮੇਟੀ ਨੇ ਹਾਇਰ ਵੀ ਕੀਤੇ ਸੀਗੇ, ਹਾਂਜੀ ਹਾਇਰ ਵੀ ਸਾਰੇ ਲੋਕ ਜਿਹੜੇ ਉਹਨਾਂ ਨੇ ਉਹ ਹਾਇਰ ਕੀਤੇ ਸੀਗੇ ਵੀ ਉਹ ਕਰੀ ਜਾਣ। ਬਾਥਰੂਮ ਦੇ ਲਈ ਜਿਹੜੇ ਆ ਉਹਨਾਂ ਨੇ ਬੰਦੇ ਉੱਥੇ ਅੰਦਰ ਜਿਹੜੇ ਖਾਸ ਕਰਕੇ ਰੱਖੇ ਸੀ, ਜਿੰਨੇ ਸਟਾਲ ਖਾਲੀ ਹੁੰਦੇ ਸੀ ਉਹਨੇ ਬਾਹਰ ਲਾਈਨ ਲੱਗ ਜਾਂਦੀ ਸੀ, ਉਹ ਫਿਰ ਜਾਂਦੇ ਸੀ ਅੰਦਰ ਤੇ ਉਹ ਬਾਹਰ ਜਿਹੜੇ ਉਹ ਆ ਜਾਂਦੇ ਸੀਗੇ। ਬਾਹਰ ਜਿਹੜੀਆਂ ਪੋਰਟੇਬਲ ਹੁੰਦੀਆਂ ਉਹ ਵੀ ਬਹੁਤ ਜਿਹੜੀਆਂ ਉਹ ਉਹਨਾਂ ਨੇ ਰੱਖੀਆਂ ਸੀਗੀਆਂ ਵੀ ਦੂਰ ਨੇੜੇ ਜਿਹੜੇ ਲੋਕ ਜਿੱਧਰੋਂ ਵੀ ਤੁਰ ਫਿਰ ਕੇ ਆ ਰਹੇ ਆ ਉਹ ਜਿਹੜੇ ਉਹ ਕਰਨ। ਸੋ ਇੱਕ ਇਹਦੀ ਚੀਜ਼ ਦੇ ਵਿੱਚ ਹੋਰ ਆਪਾਂ ਐਡ ਕਰਨਾ ਚਾਹੁੰਦੇ ਹਾਂ, ਜਦੋਂ ਟਰੈਸ਼ ਆ ਨਾ, ਜੇ ਚਿਣ ਕੇ ਰੱਖੋਗੇ ਉਹਦੇ ਨਾਲ ਫਾਇਦਾ ਬਹੁਤ ਆ ਜੀ। ਇਹ ਜਿਹੜਾ ਉਦਾਹਰਣ ਮੈਂ ਹਰ ਵਾਰੀ ਜਿਹੜੇ ਬੇਕਰਸਫੀਲਡ ਦਾ ਨਗਰ ਕੀਰਤਨ ਜਿੱਥੇ ਆਪਾਂ ਨੈਕਸਟ ਵੀਕ ਜਾਣਾ ਹੈ ਉੱਥੇ ਦੇਖਣਾ ਵੀ ਜਿਹੜਾ ਉੱਥੇ ਸੌਕਰ ਕਲੱਬ ਵਾਲੇ ਹੈਗੇ ਨੇ ਉਹਨਾਂ ਦੇ ਕੋਚ, ਉਹ ਆਪਣੇ ਜਿਹੜੇ ਬੱਚੇ ਉਹਨਾਂ ਦੇ ਅੰਡਰ ਉਹ ਵਿਸ਼ੇਸ਼ ਤੌਰ ਦੇ ਉੱਤੇ ਇਦਾਂ ਕਰਦੇ ਆ ਵੀ ਟਰੈਸ਼ ਨੂੰ ਚਿਣ ਕੇ ਰੱਖੋ, ਜਿੱਥੇ ਟਰੈਸ਼ ਬੈਗ 100 ਹੋਣਾ ਉੱਥੇ ਘੱਟ ਕੇ 50 ਰਹਿ ਜਾਂਦੇ। ਬਿਲਕੁਲ। ਮੈਂ ਵੀ ਇੱਕ ਦੋ ਵਾਰੀ ਟਰਾਈ ਕੀਤੀ, ਜਦੋਂ ਟਰੈਸ਼ ਬੈਗ ਉੱਤੇ ਤੱਕ ਆ ਗਿਆ, ਜਦੋਂ ਤੁਸੀਂ ਮਾੜਾ ਜਿਹਾ ਹਿਲਾ ਦੋ ਉਹ ਥੱਲੇ ਖਾਲੀ ਖਾਂ ਹੁੰਦੀ ਆ, ਕਈ ਗਿੱਠਾਂ ਥੱਲੇ ਚਲ ਜਾਂਦੀਆਂ, ਜਿੰਨੀਆਂ ਉਹ ਉੱਤੇ ਆਈਫਲ ਟਾਵਰ ਬਣਾਉਣ ਦੇ ਨਾਲੋਂ ਵੀ ਉਹ ਹੁੰਦਾ ਹੈ ਵੀ ਉਹ ਫਿਰ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਉਹ ਪੈ ਜਾਵੇ ਉਹਦੇ ਨਾਲ, ਸੋ ਬੈਟਰ ਹੋ ਜਾਂਦਾ। ਇਹ ਆਪਾਂ ਇਹ ਨਾ ਕਹੀਏ ਵੀ ਯਾਰ ਉਹ ਪ੍ਰਬੰਧਕ ਉਹਨਾਂ ਨੇ ਨਹੀਂ ਕੀਤਾ, ਇਹਨਾਂ ਨੇ ਨਹੀਂ ਕੀਤਾ, ਇਹ ਆਪਣੀ ਜ਼ਿੰਮੇਵਾਰੀ ਵੀ ਨਾਲ ਦੇ ਨਾਲ ਹੁੰਦੀ ਹੈ। ਬਿਲਕੁਲ। ਸੋ ਜਿੱਦਾਂ ਪਹਿਲਾਂ ਕੋਈ ਵੀਰ ਉਦਾਹਰਨ ਜਿਹੜੀ ਦੇ ਕੇ ਗਏ, ਆਪਾਂ ਇਸ ਚੀਜ਼ ਤੋਂ ਪਰਹੇਜ਼ ਕਰੀਏ, ਗੁਰੇਜ਼ ਕਰੀਏ, ਆਪਾਂ ਜਿੱਦਾਂ ਆਪਣੇ ਘਰ ਦੇ ਵਿੱਚ ਸਫਾਈ ਰੱਖਣ ਦੀ ਕੋਸ਼ਿਸ਼ ਕਰੀਏ ਉਦਾਂ ਹੀ ਇਹ ਕਰੀਏ। ਬਹੁਤ ਵਾਰੀ ਜਿਹੜਾ ਇਸ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾਂਦਾ ਆ, ਕਈ ਵਾਰੀ ਸ਼ਰਾਰਤੀ ਹੁੰਦੇ ਆ ਲੋਕ, ਦੇਖੋ ਉਹ ਹਰ ਕੌਮ ਚ ਹੁੰਦੇ ਆ, ਉਹ ਰਹਿਣੀ ਆ, ਪਰ ਇਹ ਆ ਵੀ ਉਹਨਾਂ ਦੀ ਸ਼ਰਾਰਤ ਦੇ ਉੱਤੇ ਬਿਲਕੁਲ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਰਾਰਤ ਕਰਕੇ ਨਾ ਕਈ ਵਾਰੀ ਅਸੀਂ ਦਿਨਾਂ ਤੇ ਸਿਧਾਂਤ ਤੇ ਗੁਰਦੁਆਰਾ ਸਾਹਿਬ ਤੇ ਕਿੰਤੂ ਕਰਨ ਲੱਗ ਪੈਂਦੇ ਆ। ਏਦਾਂ ਦੀ ਨਹੀਂ ਹੁੰਦੀ ਗੱਲ, ਉਹਦੀ ਕੀ ਲੋੜ ਆ। ਹਾਂ, ਮਤਲਬ ਉਹ ਕਿਸੇ ਇੰਡੀਵਿਜੂਅਲ ਦੀ ਜਿਹੜੀ ਹੁੰਦੀ ਹੈ ਉਹਦੀ ਆਦਤ ਹੁੰਦੀ ਹੈ ਹਨਾ, ਉਹ ਭਾਵੇਂ ਕਿਤੇ ਵੀ ਹੁੰਦਾ, ਕਿਸੇ ਵੀ ਰੂਪ ਚ ਹੁੰਦਾ। ਸੋ ਇਹਦੇ ਵਿੱਚ ਇਹ ਹੈ ਵੀ ਜਿਹੜਾ ਚੰਗੀਆਂ ਚੀਜ਼ਾਂ ਉਸ ਨਾਲ ਨੂੰ ਭਾਰੂ ਕਰ ਦੋ ਮਨ ਦੇ ਉੱਤੇ। ਜੇ ਹੋ ਤੁਹਾਡੇ ਸਾਹਮਣੇ ਕੋਈ ਏਦਾਂ ਕਰ ਵੀ ਰਿਹਾ ਹੈ ਜਿਹੜੀ ਗੱਲ ਤੁਹਾਨੂੰ ਲੱਗਦਾ ਕਿ ਸਹੀ ਨਹੀਂ ਹੈ, ਤਾਂ ਨਿਮਰਤਾ ਦੇ ਨਾਲ ਉਹਨੂੰ ਅਹਿਸਾਸ ਕਰਾ ਦਿਓ। ਕਿਸੇ ਨਾਲ ਬਹਿਸਣ ਦਾ ਕੋਈ ਫਾਇਦਾ ਨਹੀਂ, ਕਿਸੇ ਨਾਲ ਲੜਨ ਦਾ ਕੋਈ ਫਾਇਦਾ ਨਹੀਂ। ਆਪਾਂ ਇਸ ਤਰ੍ਹਾਂ ਉੱਥੇ ਕੋਈ ਵੀ ਲੜਨ ਨਹੀਂ ਹੁੰਦਾ। ਹਾਂ ਬਿਲਕੁਲ, ਸਾਰੇ ਜਾਣੇ ਪ੍ਰੇਮ ਮੁਹੱਬਤ ਦੇ ਨਾਲ ਗੁਰੂ ਦੇ ਦਰਸ਼ਨਾਂ ਦੇ ਲਈ, ਬਾਕੀ ਦੋਸਤਾਂ ਮਿੱਤਰਾਂ ਨੂੰ ਵੀ ਮਿਲਣਾ, ਰਿਸ਼ਤੇਦਾਰਾਂ ਨੂੰ ਮਿਲਣਾ, ਸਾਰੇ ਕਾਰਜ ਇੱਕੋ ਥਾਂ ਦੇ ਉੱਤੇ ਕਰਨ ਦੇ ਲਈ ਜਿਹੜਾ ਬਿਲਕੁਲ ਜਾਂਦੇ ਨੇ। ਤੇ ਇਹ ਵਧੀਆ ਆ। ਤੇ ਮੈਂ ਦੇਖ ਰਿਹਾ ਸੀਗਾ ਵੀ ਹਰ ਤਰ੍ਹਾਂ ਦੇ ਜਿਹੜੇ ਆਪਾਂ ਨੂੰ ਲੋਕ, ਹੋਰ ਕਮਿਊਨਿਟੀਜ਼ ਦੇ ਜਿਹੜੇ ਲੋਕ ਆ ਉੱਥੇ ਦੇਖਣ ਨੂੰ ਜਿਹੜੇ ਮਿਲੇ, ਉਹਨਾਂ ਨੇ ਵੀ ਜਿਹੜੀ ਉੱਥੇ ਸ਼ਮੂਲੀਅਤ ਜਿਹੜੀ ਉਹ ਕੀਤੀ ਆ ਤੇ ਬਹੁਤ ਵਧੀਆ ਢੰਗ ਦੇ ਨਾਲ, ਵਧੀਆ ਆਰਗੇਨਾਈਜ਼ਡ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਕੁਝ ਹੋਇਆ। ਕਿਉਂਕਿ ਦੇਖੋ ਜਿਹੜੀਆਂ ਕਮੇਟੀਆਂ ਜਾਂ ਪ੍ਰਬੰਧਕ ਹੁੰਦੇ ਆ ਉਹਨਾਂ ਦੇ ਨਾਲ ਸਾਰੇ ਜਾਣੇ ਸਹਿਮਤ ਨਹੀਂ ਹੁੰਦੇ, ਕੁਛ ਨਾਲ ਹੁੰਦੇ, ਪਰ ਜਦੋਂ ਇਦਾਂ ਦੇ ਕਾਰਜ ਆਇਆ, ਇਹ ਹਰ ਪ੍ਰਬੰਧ 'ਚ ਇਦਾਂ ਜਦੋਂ ਕਾਰਜ ਹੁੰਦੇ ਆ, ਇਹ ਯੂਬਾ ਸਿਟੀ ਦੇ ਲਈ ਸਾਰੇ ਜਾਣੇ ਰਿਪਰੈਜ਼ੈਂਟ ਕਰ ਰਹੇ ਆ। ਮਾੜੇ ਮੋਟੇ ਮਤਭੇਦ ਤਕਰਾਰ ਜਿਹੜੀ ਹੋ ਸਕਦੇ ਆ, ਪਰ ਉਹ ਨਗਰ ਕੀਰਤਨ ਤੋਂ ਉੱਤੇ ਨਹੀਂ ਹੈਗੇ। ਉਹ ਤੁਸੀਂ ਅੰਦਰ ਬਹਿ ਕੇ ਸੁਲਝਾ ਲਓ, ਉਸ ਨੂੰ ਜਿਹੜਾ ਉਹ ਠੀਕ ਕਰ ਲਓ, ਉਹ ਤੁਹਾਡਾ ਆਪਣਾ ਉੱਥੇ ਦਾ ਉਸ ਇਲਾਕੇ ਦਾ ਜਿਹੜਾ ਉਹ ਮਸਲਾ ਹੋ ਸਕਦਾ ਹੈ, ਉਹ ਕੌਮ ਦਾ ਨਹੀਂ, ਉਹ ਜਿਹੜਾ ਹੈ ਉਹ ਹੋਰ ਚੀਜ਼ ਨਹੀਂ ਆ, ਉਹ ਹੋ ਜਾਂਦਾ ਹੈ, ਦੈਟਸ ਫਾਈਨ, ਨਾ ਵੀ ਹੋਵੇ, ਪਰ ਸਾਰਿਆਂ ਦੇ
ਮਿਲ ਕੇ ਹੀ ਚੱਲੇ ਆ ਜੀ। ਚਾਹੇ ਉਹ ਨਾਲ ਹੁੰਦੇ ਆ, ਚਾਹੇ ਉਹ ਉਦਾਂ ਜਿਹੜੇ ਵਿਚਾਰਕ ਥੋੜੇ ਬਹੁਤੇ ਉੱਤੇ ਥੱਲੇ ਵੀ ਹੋਵੇ, ਪਰ ਸਾਰੇ ਜਣਿਆਂ ਨੇ ਮਿਲ ਕੇ, ਕਿਸੇ ਨੂੰ ਕੋਈ ਸ਼ਿਕਨ ਨਹੀਂ, ਕੋਈ ਗਿਲਵਾ ਨਹੀਂ, ਗਿਲਾ ਨਹੀਂ ਆ, ਸਾਰੇ ਜਣੇ ਬੜੇ ਪਿਆਰ ਦੇ ਨਾਲ, ਬਹੁਤ ਸ਼ਰਧਾ ਦੇ ਨਾਲ ਇਹ ਨਗਰ ਕੀਰਤਨ। ਨਹੀਂ ਦੇਖੋ, ਇੱਕ ਗੱਲ ਸਾਨੂੰ ਮੰਨ ਕੇ ਚੱਲਣੀ ਪੈਣੀ ਰਾਜਕਰਮਵੀਰ ਸਿੰਘ ਜੀ, ਵੀ 4 ਦਿਨਾਂ ਦੇ ਸਮਾਗਮ ਹੁੰਦੇ ਆ, ਵੀਰਵਾਰ ਤੋਂ ਇਸ ਸੰਗਤ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਸਮਾਗਮ ਤਾਂ ਪ੍ਰਵੀਨ 2 ਵੀਕ 2.5 ਵੀਕ ਪਹਿਲਾਂ ਜਿਹੜੇ ਕੀਰਤਨ ਦੇ ਸ਼ਾਮ ਦੇ ਜਿਹੜੇ ਸ਼ੁਰੂ ਹੋ ਜਾਂਦੇ ਆ, ਹਨਾ। ਚਲੋ 4 ਦਿਨ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਬਾਕੀਆਂ ਦੇ ਨਾਲ, ਕਿਉਂਕਿ ਐਤਵਾਰ ਨੂੰ ਨਗਰ ਕੀਰਤਨ ਹੁੰਦੇ ਆ ਤੇ ਸੰਗਤ ਦੂਰ ਦਰਾਡਿਓਂ ਵੀਰਵਾਰ ਨੂੰ ਪਹੁੰਚਣੀ ਉੱਥੇ ਸ਼ੁਰੂ ਹੋ ਜਾਂਦੀ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਆਉਣਾ ਵਾ। 4-5 ਦਿਨ ਲਗਾਤਾਰ ਉਹਨਾਂ ਜਿਹੜੀ ਸੰਗਤ ਦੀ ਜਿਹੜੀ ਗਿਣਤੀ ਉਨੀ ਕੁ ਰਹਿੰਦੀ ਆ। ਆਪਾਂ ਕਹਿ ਸਕਦੇ ਹਾਂ, ਮੰਨ ਕੇ ਚੱਲਣਾ ਪੈਣਾ ਵੀ ਇਹ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ, ਸਾਰੀਆਂ ਚੀਜ਼ਾਂ ਆਰਡਰ ਦੇ ਵਿੱਚ ਨਹੀਂ ਹੋ ਸਕਦੀਆਂ। ਇਹ ਬੜਾ ਮੁਸ਼ਕਲ ਆ, ਪਰ ਜੇ ਹਰ ਬੰਦਾ ਯੋਗਦਾਨ ਪਾਵੇ ਤਾਂ ਔਖਾ ਕੰਮ ਨਹੀਂ ਹੈ। ਹਰ ਬੰਦੇ ਦਾ ਸਹਿਯੋਗ ਹੋਵੇ, ਹਰ ਬੰਦੇ ਦਾ ਯੋਗਦਾਨ ਹੋਵੇ ਤਾਂ ਇਹ ਚੀਜ਼ਾਂ ਔਖੀਆਂ ਨਹੀਂ, ਠੀਕ ਹੈ, ਮੋਢਾ ਜੋੜਨਾ, ਬਿਲਕੁਲ। ਇਹ ਜਿਹੜਾ ਦੇਖੋ ਉਹਨਾਂ ਨੇ ਸ਼ੈਰਿਫ ਡਿਪਾਰਟਮੈਂਟ ਨਾਲ ਕਰਨਾ, ਫਾਇਰ ਫਾਈਟਰ ਦੇ ਨਾਲ ਬਹੁਤ, ਕਿੰਨੇ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਉਸ ਨੂੰ ਮੈਨੇਜ ਕਰਨਾ ਹੈ। ਸਿਟੀ ਵਾਲੇ ਉਹਨਾਂ ਦੇ ਨਾਲ ਹੁੰਦੇ ਆ, ਲਾਅ ਐਂਡ ਆਰਡਰ ਦੀਆਂ ਚੀਜ਼ਾਂ ਨੇ, ਰਾਊਟ ਹੁੰਦਾ ਆ, ਉਸ ਨੂੰ ਕਰਨਾ, ਕਿਉਂਕਿ ਰੋਡਸ ਬਲੌਕ ਹੋਣੀਆਂ, ਕਈ ਕੁਛ ਜਿਹੜਾ ਉਹ ਹੋਣਾ, ਲੋਕਾਂ ਨੇ ਆ ਕੇ ਪ੍ਰੈਪਰੇਸ਼ਨ ਕਰਨੀ, ਫਿਰ ਕਲੀਅਰ ਕਰਨਾ। ਸੋ ਇਸ ਵਾਰ ਸੇਵਾਦਾਰਾਂ ਦੇ ਲਈ ਹੋਰ ਵੀ ਚੈਲੰਜਸ, ਚੁਣੌਤੀ ਜਿਹੜੀ ਹੋਈ ਆ, ਪਰ ਉਹ ਸਿਰ ਮੱਥੇ ਉਹਨਾਂ ਦੇ, ਉਹ ਇਦਾਂ ਦੇ ਮੀਂਹ ਦੀ ਪਰਵਾਹ ਨਹੀਂ ਕਰਦੇ, ਪਰ ਇਹ ਆ ਵੀ ਉਹ ਔਖਾ ਜ਼ਰੂਰ ਉਹਨਾਂ ਦੇ ਲਈ ਹੋ ਜਾਂਦਾ ਹੈ। ਜਿੱਥੇ 1 ਦਿਨ ਲੱਗਣਾ ਸੀ, ਮੇਬੀ ਹੁਣ 2 ਦਿਨ ਜਿਹੜੇ ਉਸ ਚੀਜ਼ ਦੇ ਵਿੱਚ ਸਮੇਟਣ ਦੇ ਵਿੱਚ, ਪਰ ਅਸੀਂ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਪੰਜਾਬੀ ਰੇਡੀਓ USA ਦੇ ਨਾਲ ਮਿਲ ਕੇ ਜਿਹੜਾ ਉਹ ਚੱਲਿਆ, ਤੇ ਪੰਜਾਬੀ ਰੇਡੀਓ USA ਨੇ ਵੀ ਹਰ ਤਰ੍ਹਾਂ ਦੀ ਜਿਹੜੀ ਕਵਰੇਜ ਯੂਨੀਵਰਸਿਟੀ ਦੇ ਇਹਨਾਂ ਮਹਾਨ ਨਗਰ ਕੀਰਤਨਾਂ ਦੀ ਜਿਹੜੀ ਆ ਦੁਨੀਆ ਭਰ ਦੇ ਵਿੱਚ, ਵਿਸ਼ਵ ਭਰ ਦੇ ਵਿੱਚ ਜਿਹੜੀ ਉਹ ਪਹੁੰਚਾਈ ਆ। ਸੋ ਤੇ ਇਦਾਂ ਹੀ ਜਿਹੜਾ ਸਪੋਰਟ ਕਰਦੇ ਰਹੋ, ਤੇ ਉਮੀਦ ਕਰਦੇ ਆ ਵੀ ਤੁਸੀਂ ਇਦਾਂ ਹੀ ਜਿਹੜੇ ਸਪੋਰਟ ਕਰਦੇ ਰਹੋਗੇ। ਤੇ ਹੁਣ ਅਖੀਰਲੇ ਕੁਝ ਮਿੰਟ ਬਚੇ ਨੇ, ਤੇ ਉਹਦੇ ਵਿੱਚ ਕਿਉਂਕਿ ਕੱਲ ਨੂੰ ਇਲੈਕਸ਼ਨਸ ਨੇ, ਬਿਲਕੁਲ ਆਪਣੇ ਨਾਲ ਉੱਥੇ ਬੜੇ ਕੈਂਡੀਡੇਟ ਆਏ, ਕਿੰਨਿਆਂ ਦੇ ਜਿਹੜੇ ਪੰਜਾਬੀ ਕੈਂਡੀਡੇਟਸ ਤੋਂ ਲੈ ਕੇ ਜਿਹੜੇ ਕਮਿਊਨਿਟੀ ਦੇ ਕੈਂਡੀਡੇਟਸ ਆ, ਵੱਖ-ਵੱਖ ਪੋਜੀਸ਼ਨਾਂ ਦੇ ਲਈ, ਉਹਨਾਂ ਨੇ ਵੀ ਆਪਣੇ ਨਾਲ ਗੱਲਾਂ ਕੀਤੀਆਂ, ਆਪਣੇ ਜਿਹੜੇ ਸਰੋਤੇ ਦਰਸ਼ਕ ਆ ਉਹਨਾਂ ਤੱਕ ਜਿਹੜੇ ਉਹ ਆਪਣੇ ਵਿਚਾਰ ਜਿਹੜੇ ਉਹ ਪਹੁੰਚਾਏ। ਸੋ ਚੋਣਾਂ ਦਾ ਵੀ ਜਿਹੜਾ ਸਿਲਸਿਲਾ ਨਾਲ ਚੱਲਦਾ ਰਿਹਾ। ਸੋ ਕੱਲ ਨੂੰ ਵੋਟਿੰਗ ਡੇ ਆ। ਕੱਲ ਨੂੰ ਜੇ ਤੁਸੀਂ ਵੋਟ ਪਾਉਣੀ ਹੈ ਕੈਲੀਫੋਰਨੀਆ 'ਚ ਜਾਂ ਕਿਤੇ ਵੀ, ਤਾਂ ਕੋਸ਼ਿਸ਼ ਕਰੋ ਵੀ ਇਨ ਪਰਸਨ ਜਾ ਕੇ ਜਿਹੜਾ ਆਪਣਾ ਬੈਲਟ ਲੈ ਕੇ ਜਾਓ। ਹਰ ਇੱਕ ਸਟੇਟ ਦੇ ਵੱਖੋ ਵੱਖਰੇ ਜਿਹੜੇ ਕਾਨੂੰਨ ਨੇ ਉਹ ਜਿਹੜੇ ਹੁੰਦੇ ਨੇ। ਸੋ ਪਰ ਇਹ ਆ ਵੀ ਟਰਾਈ ਕਰੋ, ਕਿਉਂਕਿ ਕੱਲ ਨੂੰ ਜੇ ਪੋਸਟ ਮਾਰਕ ਨਾ ਹੋਈ ਤੇ ਤੁਹਾਡੀ ਵੋਟ ਫਿਰ ਰਹਿ ਜਾਣੀ ਹੈ। ਜੇ ਮੇਲ ਕਰ ਰਹੇ ਹੋ ਤਾਂ ਬੈਟਰ ਆ ਵੀ ਤੁਸੀਂ ਕੱਲ ਨੂੰ ਇਨ ਪਰਸਨ ਜਿਹੜੀ ਉਹ ਵੋਟ ਪਾ ਕੇ ਆਓ। ਆਪੋ ਆਪਣੀ ਕਾਉਂਟੀ ਦੇ ਵਿੱਚ, ਆਪੋ ਆਪਣੇ ਜਿਹੜੇ ਤੁਹਾਡੇ ਹੈਗੇ ਨੇ ਉੱਥੇ VOTING ਸੈਂਟਰਸ, ਉਹਨਾਂ ਦੇ ਵਿੱਚ ਤੁਸੀਂ ਆਪਣੀ ਵੋਟ ਆ ਉਸ ਦਾ ਭੁਗਤਾਨ ਜਿਹੜਾ ਉਹ ਜ਼ਰੂਰ ਕਰਕੇ ਆਇਓ ਜੀ। ਬਿਲਕੁਲ। ਸੋ ਵੋਟ ਪਾਉਣੀ ਤਾਂ ਬਹੁਤ ਜ਼ਰੂਰੀ ਹੈ। ਅਸੀਂ ਜਿਵੇਂ ਲਗਾਤਾਰ ਆਪਾਂ 1 ਮਹੀਨੇ ਤੋਂ ਪਿਛਲੇ ਤੋਂ ਲੱਗੇ ਹੋਏ ਹਾਂ ਟਾਕ ਸ਼ੋਜ਼ ਦੇ ਵਿੱਚ, ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਔਰ ਕਈ ਤੇ ਇੰਟਰਵਿਊਜ਼ ਵੀ ਕੀਤੀਆਂ ਨੇ ਕੈਂਡੀਡੇਟਸ ਨੂੰ। ਖੈਰ ਹੁਣ ਉਹਨਾਂ ਦੀ ਕਿਸਮਤ ਤਾਂ ਬੰਦ ਹੋ ਜਾਣੀ ਹੈ ਕੱਲ ਨੂੰ, ਪਰ ਵੋਟ ਪਹੁੰਚਦੀ ਗਾਹੇ ਬਗਾਹੇ ਕਿਵੇਂ ਨਾ ਕਿਵੇਂ ਆਪਣੀ ਜ਼ਰੂਰ ਕਰਦੇ ਜੀ। ਤੇ ਹੁਣ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਜੀ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਤੇ ਜਾਣ ਤੋਂ ਪਹਿਲਾਂ ਇੱਕ ਚੀਜ਼ ਹੋਰ ਐਡ ਕਰਦੇ ਜਾਈਏ। ਨਨਕਾਣਾ ਸਾਹਿਬ ਤੋਂ ਜਿਹੜੀ ਕਵਰੇਜ ਆ ਉਹ ਚੱਲ ਰਹੀ ਆ, ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਬੀੜ ਸਾਹਿਬ, ਉੱਥੋਂ ਜਿਹੜੀ ਕਵਰੇਜ ਜਿਹੜੀ ਉਹ ਚੱਲ ਰਹੀ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇੱਕ ਜਨਮ ਭੂਮੀ ਤੇ ਇੱਕ ਕਿਰਤ ਭੂਮੀ, ਉੱਥੇ ਜਿਹੜੀ ਆ ਉੱਥੋਂ ਜਿਹੜੀ ਕਵਰੇਜ ਆ ਲਗਾਤਾਰ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਪੰਜਾਬੀ ਰੇਡੀਓ USA ਦੇ YouTube ਤੇ Facebook ਦੇ ਉੱਤੇ। ਅੱਜ ਸ਼ਾਮ ਨੂੰ 5 ਵਜੇ ਤੁਸੀਂ ਨਨਕਾਣਾ ਸਾਹਿਬ ਤੋਂ ਵੱਖ-ਵੱਖ ਜਿਹੜੇ ਸਮਾਗਮਾਂ ਨੂੰ ਤੁਸੀਂ YouTube Facebook ਦੇ ਉੱਤੇ ਉੱਥੋਂ ਦਾ ਪ੍ਰਸਾਰਣ ਜਿਹੜਾ ਉਹ ਸੁਣੋਗੇ। ਆਲਰੇਡੀ ਅਸੀਂ ਤੁਹਾਨੂੰ ਜਿਹੜੇ ਕੀਰਤਨ ਸਮਾਗਮ ਉੱਥੇ ਚੱਲ ਰਹੇ, ਗੁਰਮਤਿ ਸਮਾਗਮ ਚੱਲ ਰਹੇ ਆ, ਉਹ ਰੇਡੀਓ ਦੇ ਉੱਤੇ ਵੀ ਜਿਹੜੇ ਉਹ ਸੁਣਾਏ ਸੀਗੇ ਦੁਪਹਿਰੇ। ਸੋ ਸ਼ਾਮ ਨੂੰ ਵੀ ਜਿਹੜੀ ਉਹ ਕੋਸ਼ਿਸ਼ ਹੋਊਗੀ ਵੀ ਉੱਥੇ ਜਿਹੜੇ ਕੀਰਤਨ ਦੀਵਾਨ ਚੱਲ ਰਹੇ ਆ, ਚੱਲਦੇ ਰਹਿੰਦੇ ਉੱਥੇ ਲਗਾਤਾਰ, ਵੀ ਉਹ ਤੁਹਾਨੂੰ ਜਿਹੜਾ ਆ ਉੱਥੋਂ ਦਾ ਵੀ ਆਨੰਦ ਆ ਰਸਮਨਾ ਕੀਰਤਨ ਜਿਹੜਾ ਆ ਉਹ ਆਪਾਂ ਤੁਹਾਨੂੰ ਸਰਵਣ ਕਰਾਉਂਦੇ ਜਾਈਏ। ਸੋ ਇਦਾਂ ਹੀ ਸਹਿਯੋਗ ਕਰਦੇ ਰਹੋ, ਤੇ ਜਿਹੜੇ ਸਪੋਰਟ ਕਰ ਰਹੇ ਹੋ ਉਸ ਕਵਰੇਜ ਦੀ ਉਹਨਾਂ ਦਾ ਧੰਨਵਾਦ। ਤੇ ਜੇ ਤੁਸੀਂ ਵੀ ਉਸ ਦੇ ਸਹਿਯੋਗੀ ਬਣਨਾ ਚਾਹੁੰਦੇ ਆ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272
52 100 ਦੇ ਤੇ ਹੁਣ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸੌਰੀ ਪ੍ਰਵੀਨ, ਜੀ ਕੁਝ ਜੀ ਗੱਲਾਂ ਜੀ ਆਪਣੀਆਂ ਜਿਹੜੀਆਂ ਉਹ ਰਹਿ ਵੀ ਗਈਆਂ ਹਾਂਜੀ ਤੇ ਮਾਫੀ ਚਾਹੁੰਦੇ ਅਸੀਂ ਮੁੜ ਕੇ ਦੁਬਾਰਾ ਜਿਹੜਾ ਉਹ ਵਾਪਸ ਆ ਗਏ ਆ। ਉਹ ਇਸ ਲਈ ਅਸੀਂ ਵਾਪਸ ਪ੍ਰਵੀਨ ਜਿਹੜਾ ਆਇਆ ਸੀ ਤੁਹਾਨੂੰ ਪੁੱਛਣਾ ਸੀਗਾ ਵੀ ਤੁਹਾਡਾ ਜਿਹੜਾ ਐਕਸਪੀਰੀਅੰਸ ਉਹ ਕਿੱਦਾਂ ਦਾ ਰਿਹਾ। ਜੀ ਇੱਕ ਵਾਰੀ ਫੇਰ ਵਾਪਸ ਆ ਗਏ ਬਲਵਿੰਦਰ ਭੈਣ ਜੀ ਤੋਂ ਅਸੀਂ ਥੋੜਾ ਜਿਹਾ ਵਕਤ ਹੋਰ 2-4 ਮਿੰਟ ਲੈ ਲਿਆ ਆ ਹਾਂਜੀ ਤੇ ਹਾਂਜੀ ਉਸ ਤੋਂ ਵਿੱਚ ਜਿਹੜਾ ਦੱਸਾਂਗੇ। ਸੋ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਸ ਨਗਰ ਦੇਖੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਬਹੁਤ ਸ਼ਾਨਾ ਮੱਤਾ, ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ, ਸੰਗਤਾਂ ਦੇ ਦਰਸ਼ਨ ਦੀਦਾਰੇ ਵੀ ਹੋਏ ਆ। ਔਰ ਰਹੀ ਗੱਲ ਮਾਘੀ ਮੇਲੇ ਦੀ, ਮਾਘੀ ਦਾ ਮੇਲਾ ਮਸ਼ਹੂਰ ਹੈ ਕਿਉਂਕਿ ਸੰਗਤਾਂ ਮਾਘੀ ਵਾਲੇ ਦਿਨ ਉੱਥੇ ਨਹਾਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ ਗੁਰੂ ਘਰਾਂ ਦੇ ਵਿੱਚ। ਤੇ ਮੁਕਤਸਰ ਦੀ ਮਾਘੀ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਆ। ਬਹੁਤ ਸਮਾਨਤਾਵਾਂ ਨੇ, ਬਹੁਤ ਸਾਰੀਆਂ ਸਮਾਨਤਾ। ਇੱਕ ਤਾਂ ਹੈਗੀ ਕਿ ਉਹ ਜਿਹੜਾ ਸਿੱਖੀ ਦਾ ਆਸ਼ਾ ਸਾਰਿਆਂ ਦਾ ਹੀ, ਲੰਗਰਾਂ ਦੀ ਸੇਵਾ ਦੀ ਪ੍ਰਥਾ, ਉਹ ਬਹੁਤ ਇੱਕੋ ਜਿਹੀਆਂ ਚੀਜ਼ਾਂ ਨੇ। ਫਿਰ ਜਿਵੇਂ ਆਪਾਂ ਮੇਲ ਮਿਲਾਪ ਦੀ ਗੱਲ ਕਰਕੇ ਹਟੇ ਆਂ ਵੀ ਰਿਸ਼ਤੇਦਾਰ ਬੇਕਰਸਫੀਲਡ ਰਹਿੰਦੇ ਆ, ਬੰਦਾ ਫ੍ਰੈਜ਼ਨੋ ਰਹਿੰਦਾ, ਤੇ ਇਸੇ ਬਹਾਨੇ ਚਲੋ ਮੇਲ ਮਿਲਾਪ ਹੋ ਜਾਂਦਾ। ਇਹ ਵੀ ਉੱਥੇ ਵੀ ਇਹ ਚੀਜ਼ ਇੱਕੋ ਜਿਹੀ ਹੈ। ਜੇ ਹੁਣ ਬਹੁਤ ਸਾਰੀਆਂ ਚੀਜ਼ਾਂ ਨਾਲ ਐਡ ਆਨ ਹੋ ਗਈਆਂ। ਪਹਿਲਾਂ ਪਾਣੀ ਮੈਂ ਸੁਣਦਾ ਸੀਗਾ ਨਿੱਕਾ ਹੁੰਦਾ, ਪਾਣੀ ਗਰਮ ਪਾਣੀ ਉੱਥੇ ਮਿਲਦਾ ਵੀ ਭਾਈ ਚਲੋ ਸੰਗਤ ਦੂਰੋਂ ਦੂਰੋਂ ਆਈਏ, ਠੰਡ ਬਹੁਤ ਹੁੰਦੀ ਹੈ ਜਨਵਰੀ ਦੇ ਮਹੀਨੇ। ਤੇ ਹੁਣ ਮਸ਼ੀਨੀ ਪ੍ਰਬੰਧ ਹੋ ਗਿਆ, ਉਸ ਤਰ੍ਹਾਂ ਪਾਣੀ ਵੀ ਉਹ ਗਰਮ ਮਿਲਣ ਲੱਗ ਪਿਆ ਲੋਕਾਂ ਨੂੰ। ਬੰਦ ਬੋਤਲਾਂ ਦਾ ਪਾਣੀ ਹੁਣ ਉੱਥੇ ਵੀ ਮਿਲਦਾ। ਸਾਰਾ ਜਿਹੜੇ ਦੂਰੋਂ ਦੂਰੋਂ ਸੰਗਤ, ਗੰਗਾ ਨਗਰ ਦੀ ਸੰਗਤ ਇੱਥੇ ਵੀ ਸੇਵਾ ਕਰਦੀ ਹੈ, ਉੱਥੇ ਵੀ ਦੂਰ ਦੁਰਾਡੇ ਤੁਹਾਨੂੰ ਮੱਧ ਪ੍ਰਦੇਸ਼ ਤੋਂ ਕਈ ਪਰਿਵਾਰ ਨੇ, ਪੰਜਾਬੀ ਪਰਿਵਾਰ ਪੁਰਾਣੇ ਰਹਿੰਦੇ ਨੇ, ਹਰ ਸਾਲ ਪਹੁੰਚਦੇ ਨੇ ਰਸਦਾਂ ਲੈ ਕੇ, ਲੰਗਰ ਲੈ ਕੇ। ਹੁਣ ਇੱਕ ਸੋਧ ਹੋਰ ਜਿਹੜੀ ਆ ਉਹ ਹੋਈ ਆ ਵੀ ਸਿਆਸੀ ਕਾਵਾਂ ਰੌਲੀ ਘਟੀ ਆ। 2 ਸਾਲਾਂ ਤੋਂ ਚਿਰ ਮਹਿਸੂਸ ਤਾਂ ਬਹੁਤ ਚਿਰ ਤੋਂ ਕੀਤੀ ਜਾ ਰਹੀ ਸੀ ਗੱਲ ਕਿ ਭਾਈ ਸੰਗਤਾਂ ਦੂਰ ਦੁਰਾਡੇ ਆਉਂਦੀਆਂ ਨੇ ਤੇ ਇਹ ਜਿਹੜੇ ਲੋਕ ਨੇ ਉਹ ਰੈਲੀਆਂ ਰੱਖ ਲੈਂਦੇ ਆ, ਤੇ ਪੋਲੀਟੀਕਲ ਰੈਲੀਆਂ ਕਰਕੇ ਫਿਰ ਸੰਗਤ ਨੂੰ ਮੁਸ਼ਕਲ ਬਹੁਤ ਆਉਂਦੀ ਸੀ। ਕਿਉਂਕਿ ਇੱਕ ਪਾਸੇ ਉਹ ਟ੍ਰੈਫਿਕ ਜਾਮ ਹੋ ਜਾਂਦਾ ਸੀ ਰੈਲੀਆਂ ਵਾਲਾ, ਦੂਜੇ ਪਾਸੇ ਸੰਗਤ ਦਾ ਟ੍ਰੈਫਿਕ ਵੀ ਹੁੰਦਾ ਸੀ। ਤੇ ਗੁਰਦੁਆਰਾ ਸਾਹਿਬ ਤੋਂ 10-10 ਕਿਲੋਮੀਟਰ ਦੂਰ ਤੱਕ ਵੀ ਲੋਕ ਜਿਹੜੇ ਸੰਗਤ ਫਸ ਜਾਂਦੀ ਸੀ। ਮਤਲਬ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ 5-7 ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤੇ ਹੁਣ ਇਸ ਚੀਜ਼ ਦਾ ਥੋੜਾ ਫਰਕ ਪਿਆ। ਪਰ ਜਿਸ ਤਰੀਕੇ ਨਾਲ ਜੇ ਸੇਵਾਦਾਰਾਂ ਦੀ ਸੇਵਾ ਭਾਵਨਾ ਤੋਂ ਗੱਲ ਕਰੀਏ ਜਾਂ ਗੁਰੂ ਦੇ ਦਰਸ਼ਨ ਦੀਦਾਰੇ ਦੀ ਗੱਲ ਕਰੀਏ, ਤਾਂ ਉਹ ਤਕਰੀਬਨ ਚੀਜ਼ਾਂ ਤੁਹਾਨੂੰ ਇੱਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਜਾਓਗੇ ਜਿੱਥੇ ਨਾਨਕ ਦੇ ਨਾਮ ਲੇਵਾ ਸੰਗਤ ਰਹਿੰਦੀ ਹੈ, ਤੇ ਉਹ ਤੁਹਾਨੂੰ ਤਕਰੀਬਨ ਉਹੀ ਮਿਲੂਗਾ। ਜੀ ਜੀ ਸੋ ਬਿਲਕੁਲ। ਸੋ ਜੋ ਹਾਂਜੀ ਅਲੌਕਿਕ ਨਜ਼ਾਰੇ ਜੀ ਬਿਲਕੁਲ ਅਲੌਕਿਕ ਸੇ, ਸੋ ਉਦਾਂ ਦੇ ਨਜ਼ਾਰੇ ਇੱਥੇ ਵੀ ਦੇਖਣ ਨੂੰ। ਹਾਂਜੀ ਹਾਂਜੀ, ਇੰਨਾ ਫਰਕ ਜ਼ਰੂਰ ਆ ਵੀ ਉੱਥੇ ਕਈ ਵਾਰੀ ਬਾਪੂ ਦੇ ਮੋਢੇ ਮਿਲ ਜਾਂਦੇ ਸੀ, ਇੱਥੇ ਆਪਦੇ ਪੈਰਾਂ ਤੇ ਚੱਲ ਕੇ ਜਾਣਾ ਪੈਂਦਾ। ਇਹ ਵੀ ਹੋ ਗਏ ਆ ਹਾਂਜੀ, ਆਪਣੇ ਹੁਣ ਸਾਡੇ ਮੁੰਡੇ ਤੇ ਬੈਠਣ ਵਾਲੇ ਆ ਗਏ ਆ। ਬਿਲਕੁਲ ਹੁਣ ਅਸੀਂ ਮੇਲੇ ਵਿਖਾਉਣੇ ਆ, ਆਪ ਵੀ ਮੇਲੇ ਵੇਖੇ ਆ ਜੀ, ਤੇ ਉਹ ਅਸੀਂ ਹੁਣ ਸੋ ਇਹ ਚੀਜ਼ਾਂ ਬਿਲਕੁਲ ਬਿਲਕੁਲ। ਸੋ ਇਹੀ ਆ ਕਿ ਚਲੋ ਪਹੁੰਚਣਾ ਜ਼ਰੂਰ ਚਾਹੀਦਾ। ਇੱਕ ਤਾਂ ਸਾਲ ਬਾਅਦ ਇਹਨਾਂ ਮਹਾਨ ਦਿਨਾਂ ਤੇ ਆਪਾਂ ਇਕੱਠੇ ਹੁੰਦੇ ਆ। ਜਿਸ ਤਰੀਕੇ ਨਾਲ ਤੁਸੀਂ ਸਹਿਯੋਗ ਕਰੋ, ਭਾਵਨਾ ਦੇ ਨਾਲ ਕਰੋ, ਕਿਵੇਂ ਵੀ ਕਰ ਸਕਦੇ ਹੋ, ਸਮਰੱਥਾ ਜਿਵੇਂ ਵੀ ਗੁਰੂ ਨੇ ਕਿਸੇ ਨੂੰ ਬਖਸ਼ੀ ਹੈ ਤਾਂ ਉਹ ਜ਼ਰੂਰ ਇਹਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਓ ਜੀ। ਤੇ ਹੁਣ ਆਪਾਂ ਲੈਣੇ ਇਜਾਜ਼ਤ ਤੇ ਅਗਲੇ ਐਤਵਾਰ ਨੂੰ ਬੇਕਰਸਫੀਲਡ ਗੁਰੂ ਘਰ ਵਿਖੇ ਜ਼ਰੂਰ ਕੀਰਤਨ ਜੀ, ਉੱਥੇ ਆਪਾਂ ਸੰਗਤਾਂ ਦੇ ਦਰਸ਼ਨ ਜ਼ਰੂਰ ਕਰਾਂਗੇ। ਪਹੁੰਚਾਂਗੇ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।